ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਚਾਨਣਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਅਰਾਵਲੀ ਪਰਬਤ ਇਹਨਾਂ ਨੂੰ ਲੈ ਕੇ ਖਬਰ ਆ ਰਹੀ ਹੈ ਵੀ ਭਾਈ ਕੋਰਟ ਨੇ ਡਿਸਾਈਡ ਕਰ ਲਿਆ ਵੀ ਕਿੰਨੇ ਮੀਟਰ ਤੋਂ ਵੱਧ ਘੱਟ ਹਾਈਟ ਵਾਲੇ ਪਹਾੜ ਹੀ ਨਹੀਂ ਹੁੰਦੇ। ਇਹ ਪਹਿਲਾਂ ਤਾਂ ਇਹਦੀ ਥੋੜੀ ਜਿਹੀ ਪਿੱਠ ਭੂਮੀ ਸਮਝਾਇਓ, ਇਹ ਸਾਰਾ ਮਾਜਰਾ ਕਿਉਂ ਬਣਿਆ ਕਿ ਪਰਬਤ ਖਤਮ ਕਰਨੇ ਨੇ, ਇਹ ਪਰਬਤਾਂ ਦੀ ਸ਼੍ਰੇਣੀ 'ਚ ਹੀ ਨਹੀਂ ਆਉਂਦੇ, ਇਹ ਕਿੱਥੋਂ ਦਾ ਮਾਜਰਾ ਹੈ। ਵੈਸੇ ਇੱਕ ਹੋਰ ਗੱਲ ਹੈ ਵੀ ਵੀਡੀਓਜ਼ ਖਾਸੀਆਂ ਵਾਇਰਲ ਹੋ ਰਹੀਆਂ ਨੇ ਇਸ ਨੂੰ ਲੈ ਕੇ ਵੀ ਸੰਘਰਸ਼ ਵਿੱਢ ਲਿਆ, ਬੰਦੇ ਇਕੱਠੇ ਹੋ ਗਏ, ਪਰ ਕਹਿੰਦੇ ਉਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਹੀ ਸੀ, ਪੁਰਾਣੀਆਂ ਕਲਿੱਪਾਂ ਹੀ ਚੱਕ ਵਾਇਰਲ ਕਰੀ ਜਾਂਦੇ ਸੀ। ਹਾਂਜੀ, ਬੇਸਿਕਲੀ ਜਿਹੜੀ ਅਰਾਵਲੀ ਹੈ ਉਹਨੂੰ ਓਲਡੈਸਟ ਰੇਂਜ ਮੰਨਿਆ ਜਾਂਦਾ ਗਾ ਤੇ ਸ਼ਾਇਦ ਦੂਜੇ ਨੰਬਰ ਦੀ ਹੈ। ਕਈ ਮਤਲਬ ਡਿਬੇਟ ਹੈ ਕਿ ਉਹ ਪਹਿਲੇ ਨੰਬਰ ਦੀ ਦੁਨੀਆ ਦੀ ਓਲਡੈਸਟ ਰੇਂਜ ਹੈ, ਮਾਊਂਟੇਨ ਰੇਂਜ ਹੈ ਦੂਜੇ ਨੰਬਰ ਦੀ। ਤੇ ਲੋਕ ਮਤਲਬ ਬੇਸਿਕਲੀ ਦੂਜੇ ਨੰਬਰ ਦੀ ਮੰਨਦੇ ਨੇ ਕਿ ਦੂਜੇ ਨੰਬਰ ਤੇ ਹੈਗੇ ਆ ਓਲਡੈਸਟ ਰੇਂਜ। ਤੇ ਉਹਦਾ 80% ਹਿੱਸਾ ਰਾਜਸਥਾਨ ਚ ਆਉਂਦਾ ਗਾ, ਕੁਛ ਉਹਦਾ ਗੁਜਰਾਤ ਚ ਆਉਂਦਾ ਗਾ, ਕੁਛ ਦਿੱਲੀ ਤੋਂ ਸ਼ੁਰੂ ਹੋ ਜਾਂਦੀ ਹੈ। ਦਿੱਲੀ, ਹਰਿਆਣਾ, ਫਿਰ ਰਾਜਸਥਾਨ, ਫਿਰ ਟਿਲ ਆਪਾਂ ਕਹਿ ਲਈਏ ਕਿ ਗੁਜਰਾਤ ਪਾਲਨਪੁਰ ਤੱਕ ਉਹ ਜਾਂਦੀ ਹੈਗੀ ਆ। ਤੇ ਇੱਕ এনवायरमेंट ਮਿਨਿਸਟਰੀ ਦੀ ਇੱਕ ਕਮੇਟੀ ਸੀ, ਉਹਨੇ ਇੱਕ ਰਿਪੋਰਟ ਬਣਾ ਕੇ ਭੇਜੀ ਸੀ ਕਿ ਸੁਪਰੀਮ ਕੋਰਟ 'ਚ ਡਿਬੇਟ ਚੱਲ ਰਹੀ ਸੀਗੀ ਬੇਸਿਕਲੀ ਮਾਈਨਿੰਗ ਨੂੰ ਲੈ ਕੇ। ਬਹੁਤ ਸਾਰੇ ਕੇਸਿਸ ਸੀਗੇ, ਪਟੀਸ਼ਨ ਸੀਗੇ ਕਿ ਮਾਈਨਿੰਗ ਬੰਦ ਹੋਣੀ ਚਾਹੀਦੀ ਪ੍ਰੋਟੈਕਟਿਡ ਅਰਾਵਲੀਜ਼ ਦੇ ਵਿੱਚ। ਤੇ ਉਹਨੂੰ ਲੈ ਕੇ ਫਿਰ ਜਿਹੜਾ এনवायरमेंट ਮਿਨਿਸਟਰੀ ਹੈ ਉਹਨੇ ਫਿਰ ਜਿਹੜੀ ਰਿਪੋਰਟ ਕਹੀ ਉਹਦੇ 'ਚ ਕਿਹਾ ਕਿ ਜਿਹੜਾ 100 ਮੀਟਰ ਤੋਂ ਘੱਟ ਦੇ ਜਿਹੜੇ ਪਹਾੜ ਨੇ ਉਹਨਾਂ ਨੂੰ ਪਹਾੜ ਹੀ ਨਹੀਂ ਮੰਨਣਾ ਚਾਹੀਦਾ। ਤੇ ਉਸ ਤੋਂ ਬਾਅਦ ਉਹਨੂੰ ਅਰਾਵਲੀ ਨਾ ਮੰਨਿਆ ਜਾਵੇ। ਉਸ ਤੋਂ ਬਾਅਦ ਇਹ ਪੂਰੀ ਫਿਰ ਡਿਬੇਟ ਸ਼ੁਰੂ ਹੋਈ। ਤੁਸੀਂ ਯਾਦ ਕਰੋ 3-4 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸੁਪਰੀਮ ਕੋਰਟ ਦੀ ਇੱਕ ਕਮੇਟੀ ਅਰਾਵਲੀ ਪਹਾੜਾਂ ਨੂੰ ਚੈੱਕ ਕਰਨ ਗਈ ਸੀ, ਉਦੋਂ 31 ਪਹਾੜ ਗਾਇਬ ਮਿਲੇ ਸੀਗੇ। ਤੇ ਜੀ ਸੇਮ ਹੁਣ ਵੀ ਜਦੋਂ ਇਹ ਬਹਿਸ ਚੱਲੀ ਤਾਂ ਫਿਰ ਸੁਪਰੀਮ ਕੋਰਟ ਨੇ ਜਿਹੜੀ এনवायरमेंट ਮਿਨਿਸਟਰੀ ਨੇ ਜਿਹੜੀ ਰਿਪੋਰਟ ਕਹੀ ਸੀ ਕਿ 100 ਮੀਟਰ ਤੋਂ ਘੱਟ ਦੀ ਜਿਹੜੀ ਜਿਨ੍ਹਾਂ ਦੀ ਉਚਾਈ ਉਹਨਾਂ ਨੂੰ ਪਹਾੜ ਨਾ ਮੰਨਿਆ ਜਾਵੇ, ਤਾਂ ਫਿਰ ਉਹਨੂੰ ਐਕਸੈਪਟ ਕਰ ਲਿਆ। ਉਸ ਤੋਂ ਬਾਅਦ ਹੀ ਸਾਰਾ ਇਹ ਰੌਲਾ ਪਿਆ ਗਾ। ਇਹਨੂੰ ਲੈ ਕੇ ਜੀ ਦੇਖੋ ਲੋਕਾਂ ਦਾ ਇਹ ਕਹਿਣਾ ਗਾ ਇਹ ਅਰਾਵਲੀ ਕੋਈ ਬਹੁਤ ਉੱਚੀ ਰੇਂਜ ਨਹੀਂ ਹੈ। ਇਹਦੀ ਸਭ ਤੋਂ ਜਿਹੜੀ ਉੱਚੀ ਰੇਂਜ ਹੈ ਉਹ ਮਾਊਂਟ ਆਬੂ ਦੇ ਵਿੱਚ ਜਾ ਕੇ ਬਣਦੀ ਹੈਗੀ ਆ। ਉਹ 1700 1750 ਮੀਟਰ ਉੱਚੀ ਉਹਦੀ ਰੇਂਜ ਹੈ। ਬਾਕੀ ਇਹਦੀਆਂ ਜਿੰਨੀਆਂ ਵੀ ਪਹਾੜੀਆਂ ਨੇ, ਦਿੱਲੀ ਹੋਵੇ, ਹਰਿਆਣਾ ਹੋਵੇ, ਰਾਜਸਥਾਨ ਦੇ ਜਿਵੇਂ ਸ਼ੁਰੂਆਤੀ ਜ਼ਿਲ੍ਹੇ ਨੇ ਅਲਵਰ ਵਗੈਰਾ, ਉੱਥੇ ਕੋਈ 150 ਮੀਟਰ ਉੱਚੀ ਹੈਗੀ ਆ, ਕੋਈ 300 ਮੀਟਰ, ਕੋਈ ਬਹੁਤ ਬਥੇਰੀਆਂ ਤਾਂ 100 ਮੀਟਰ ਵਾਲੀਆਂ ਵੀ ਹੈਗੀਆਂ। ਤੇ ਜੀ ਉਹਦੇ ਤੇ ਫਿਰ ਇਹ ਹੀ ਸੀਗਾ ਕਿ ਇਹ ਕਿਤੇ ਨਾ ਕਿਤੇ ਅਰਾਵਲੀ ਨੂੰ ਖਤਮ ਕਰਨ ਵਾਸਤੇ, ਉਹਦੇ 'ਚ ਇਹ ਮਾਈਨਿੰਗ ਕਰਨ ਵਾਸਤੇ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ। এনवायरमेंट ਮਿਨਿਸਟਰੀ ਕਹਿ ਰਹੀ ਹੈ, ਹਾਲਾਂਕਿ ਜਿਹੜਾ ਭੁਪਿੰਦਰ ਯਾਦਵ ਨੇ এনवायरमेंट ਮਿਨਿਸਟਰ ਮੁਲਕ ਦੇ, ਉਹ ਕਈ ਥਾਵਾਂ ਤੇ ਆਪਾਂ ਨੂੰ ਐਕਸਪਲੇਨ ਕਰਦੇ ਹੋਏ ਵੀ ਦਿਖਾਈ ਦੇ ਕਿ ਨਹੀਂ ਸਾਡਾ ਮਤਲਬ ਇਹ ਸੀਗਾ ਕਿ ਦੋ ਪਹਾੜਾਂ ਦੇ ਵਿਚਕਾਰ ਦੀ 100 ਮੀਟਰ ਦੀ ਦੂਰੀ ਉਹਨੂੰ ਅਰਾਵਲੀ ਜੀ ਨਾ ਮੰਨਿਆ ਜਾਵੇ। ਟਾਈਪ ਉਹਨਾਂ ਨੇ ਗੱਲ ਘਮਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਗੱਲ ਬਣ ਨਹੀਂ ਰਹੀ। ਬਥੇਰੇ ਜਿਹੜੇ ਰਾਜਸਥਾਨ 'ਚ ਥੋੜਾ ਵੱਧ ਹੈਗਾ, ਹਾਲਾਂਕਿ ਅੱਜ ਤੋਂ ਪਹਿਲਾਂ ਮਤਲਬ ਜੇ ਆਪਾਂ ਗੱਲ ਕਰ ਲਈਏ ਜਿੰਨੀਆਂ ਵੀ ਫੋਟੋਜ਼ ਵੀਡੀਓਜ਼ ਵਾਇਰਲ ਹੋ ਰਹੀਆਂ ਸੀ ਉਹ ਲਗਭਗ ਆਪਾਂ ਨੂੰ ਪਤਾ ਹੈ ਕਿ ਪੁਰਾਣੇ ਜਿਹੜੀ ਅੰਦੋਲਨ ਵਗੈਰਾ ਦੀਆਂ ਸੀਗੀਆਂ ਤੇ ਕਿਸੇ ਕੋਈ ਧਾਰਮਿਕ ਇਕੱਠ ਦੀ ਸੀਗੀਆਂ। ਤੇ ਉਹਨਾਂ ਨੂੰ ਇਹ ਕਹਿ ਕੇ ਵਾਇਰਲ ਕੀਤਾ ਜਾ ਰਿਹਾ ਸੀਗਾ ਕਿ ਅਰਾਵਲੀ ਬਚਾਉਣ ਵਾਸਤੇ ਲੋਕ ਸੜਕਾਂ ਤੇ ਉਤਰਿਆ, ਹਜੂਮ ਉਤਰਿਆ। ਅੱਜ ਮਾੜਾ ਜੀ ਮੋਟਾ ਦੇਖਣ ਨੂੰ ਮਿਲਿਆਗਾ ਉਹ ਵੀ ਪਾਰਟੀਆਂ ਵੱਲੋਂ। ਅੱਜ ਕਾਂਗਰਸ ਦੀ ਜਿਹੜੀ ਸਟੂਡੈਂਟ ਵਿੰਗ ਹੈ NSUI, ਉਹਨੇ ਉਦੈਪੁਰ ਏਰੀਆ 'ਚ ਸਮਾਜਿਕ ਸੰਗਠਨਾਂ ਨਾਲ ਰਲ ਕੇ ਮਾੜਾ ਮੋਟਾ ਕੀਤਾ ਹੈਗਾ। ਬਾਕੀ ਅੱਜ ਜੀ ਇੱਕ ਸਿਵਲ ਸੁਸਾਇਟੀ ਵਾਲੇ ਲੋਕਾਂ ਦਾ ਗਰੁੱਪ ਸਿੱਕਰ ਦੀ ਪਹਾੜੀਆਂ ਤੇ ਚੜ ਗਿਆ ਸੀਗਾ ਹਰਸ਼ ਪਰਬਤ ਤੇ। ਮਤਲਬ ਉਹ ਨਹੀਂ ਹੈਗਾ ਕਿ ਕਿਤੇ ਵੀ 100-200 ਤੋਂ ਵੱਧ ਲੋਕ ਅੱਜ ਕਲੈਕਟਰੇਟਸ ਤੇ ਵੀ ਜਾਂ ਫਿਰ ਕਹਿ ਲਈਏ ਕਿ ਅੰਦੋਲਨ ਦੇ ਉਸ ਤੌਰ ਤੇ ਵੀ ਦਿਖਾਈ ਨਹੀਂ ਦਿੱਤੇ। ਹੁਣ ਇਹ ਜਿਵੇਂ ਹਨੂੰਮਾਨਗੜ੍ਹ ਟਿੱਬੀ ਦੇ ਵਿੱਚ ਜਿਹੜਾ ਅੰਦੋਲਨ ਬਣਿਆ ਸੀ ਐਥਨੋਲ ਫੈਕਟਰੀ ਦੇ ਖਿਲਾਫ, ਉਹ ਤਾਂ ਜ਼ਿਆਦਾ ਜੀ ਮੈਸਿਵ ਸੀਗਾ। ਉਹਦੇ ਚ ਤਕਰੀਬਨ 10-15 ਹਜ਼ਾਰ ਕਿਸਾਨ ਆਪਾਂ ਲਗਾਤਾਰ ਇਨਵੋਲਵ ਦੇਖਦੇ ਸੀਗੇ। ਕੀ ਜੀ ਇਹ ਉਸ ਕਿਸਮ ਦਾ ਅੰਦੋਲਨ ਬਣ ਪਾਊਗਾ ਜਾਂ ਨਹੀਂ ਬਣ ਪਾਊਗਾ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਹਜੇ ਲੇਕਿਨ ਸੋਸ਼ਲ ਮੀਡੀਆ ਤੇ ਖਾਸਾ ਗਾ। ਸੋਸ਼ਲ ਮੀਡੀਆ ਤੇ ਜਿਹੜੇ ਨਵੀਂ ਉਮਰ ਦੇ ਇਨਫਲੂਐਂਸਰ ਨੇ, ਬੱਚੇ ਨੇ, ਉਹਨਾਂ ਨੇ ਤਾਂ ਹਰੇਕ ਨੇ ਰੀਲ ਪਾ ਰੱਖੀ ਹੈ। ਉਹ ਆਪ ਵੀ ਜੀ ਮਤਲਬ ਸਰਕਾਰ ਨੂੰ ਵੀ ਉਹ ਇਹਦੇ ਤੇ ਨਿੰਦ ਰਹੇ ਨੇ ਤੇ ਆਪ ਵੀ ਮਤਲਬ ਦਿਖਾ ਰਹੇ ਨੇ। ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਗੁੱਸਾ ਦਿਖ ਰਿਹਾ ਹੈਗਾ, ਗਰਾਊਂਡ ਤੇ ਉਸ ਹਿਸਾਬ ਨਾਲ ਮੋਬਿਲਾਈਜੇਸ਼ਨ ਜਾਂ ਐਕਟਿਵਿਜ਼ਮ ਦਿਖ ਨਹੀਂ ਰਿਹਾ ਅਰਾਵਲੀ ਵਾਲੇ ਮੁੱਦੇ ਤੇ। ਖੈਰ ਜੀ ਅਰਾਵਲੀ ਜਿਹੜਾ ਤੁਸੀਂ ਕਹਿ ਰਹੇ ਸੀਗੇ ਕਿ ਕਿਹਨੂੰ ਪਹਾੜ ਮੰਨੀਏ ਜਾਂ ਕਿਹਨੂੰ ਪਹਾੜ ਨਾ ਮੰਨੀਏ, ਮੰਨਣ ਵਾਲਿਆਂ ਨੇ ਤੇ ਜੰਗਲ ਵੀ ਨਹੀਂ ਮੰਨੇ।
ਠੀਕ ਹੈ। ਜੀ, ਜੰਗਲਾਂ ਨੂੰ ਜੰਗਲ ਨਹੀਂ ਮੰਨਿਆ, ਉਹਨਾਂ ਨੇ ਉਜਾੜ ਕੇ ਵਧੀਆ ਉੱਥੇ ਖਨਨ ਕੀਤਾ ਗਾ, ਮਾਈਨਿੰਗ ਕੀਤੀ ਹੈ। ਦਰਿਆ ਜਿੱਥੋਂ ਦਰਿਆ ਵਗਦੇ ਨੇ ਉਹਨਾਂ ਨੂੰ ਦਰਿਆ, ਜਿਨ੍ਹਾਂ ਨੇ ਮਾਈਨਿੰਗ ਕਰਨੀ ਸੀ ਉਹਨਾਂ ਨੂੰ ਦਰਿਆ ਨਹੀਂ ਮੰਨੇ, ਤਾਂ ਜਿਨ੍ਹਾਂ ਨੇ ਹੂੰ, ਮਾਈਨਿੰਗ ਕਰਨੀ ਹੈਗੀ ਆ ਪਹਾੜਾਂ 'ਚ, ਉਹ ਫਿਰ ਕਿੱਥੇ ਅਰਾਵਲੀ ਮੰਨਣਗੇ। ਇਹ ਚੱਕਰ ਹੈ ਜੀ। ਮਤਲਬ ਆਪਾਂ ਕਹਿ ਲਈਏ ਕਿ ਜਿਹੜੀ ਨੈਚੁਰਲ ਰਿਸੋਰਸਿਸ ਦੀ ਲੁੱਟ ਹੈ, ਤੇ ਉਹ ਕਿਸ ਕੀਮਤ ਤੇ ਹੋਣੀ ਚਾਹੀਦੀ। ਹੁਣ ਅਰਾਵਲੀ ਪਰਬਤਮਾਲਾ ਦੀ ਜੇ ਤੁਸੀਂ ਮੇਰੇ ਤੋਂ ਇੱਕ ਉਹ ਪੁੱਛੋਗੇ ਕਿ ਇਹ ਕੀ ਕਾਰਗਰ ਚੀਜ਼ ਹੈ, ਬੇਸਿਕਲੀ ਪਾਕਿਸਤਾਨ ਤੋਂ ਹੀ ਥਾਰ ਰੇਗਿਸਤਾਨ ਸ਼ੁਰੂ ਹੋ ਜਾਂਦਾ, ਥਾਰ ਡੈਜ਼ਰਟ। ਸਿੰਧ ਦਾ ਇਲਾਕਾ ਆਪਾਂ ਜੀ, ਨੂੰ ਪਤਾ ਉਹ ਸਾਰਾ ਥਾਰ ਡੈਜ਼ਰਟ ਹੈਗਾ, ਤੇ ਰਾਜਸਥਾਨ ਤੱਕ ਉਹ ਕੰਟੀਨਿਊ ਹੁੰਦਾ ਰਹਿੰਦਾ। ਜਿੱਥੇ ਜਿੱਥੇ ਅਰਾਵਲੀ ਦੇ ਜਿਹੜੇ ਪਹਾੜ ਨੇ, ਉਹ ਉਸ ਥਾਰ ਡੈਜ਼ਰਟ ਤੇ ਬ੍ਰੇਕ ਲਾਉਂਦੇ ਨੇ। ਫਿਰ ਉਸ ਜੀ, ਤੇ ਅੱਗੇ ਜ਼ਮੀਨ ਜਿਹੜੀ ਹੈਗੀ ਆ, ਕਰੜੀ ਜ਼ਮੀਨ, ਜਿਹਨੂੰ ਟਾਈਟ ਜ਼ਮੀਨ ਕਹਿੰਦੇ ਆ, ਜੀ, ਮਤਲਬ ਖੇਤੀਬਾੜੀ ਵਾਲੀ ਜ਼ਮੀਨ, ਉਹ ਸ਼ੁਰੂ ਹੋ ਜਾਂਦੀ ਹੈ। ਹੂੰ, ਤੇ ਜਿਹੜੀ ਧੂੜ ਉੱਡਦੀ ਹੈਗੀ ਆ ਥਾਰ ਰੇਗਿਸਤਾਨ ਤੋਂ, ਉਹਨੂੰ ਵੀ ਆਪਣਾ ਨਾਰਥ ਇੰਡੀਆ ਜਾਂ ਫਿਰ ਬਾਕੀ ਦੇ ਸੂਬਿਆਂ ਦੇ ਵਿੱਚ, ਪੰਜਾਬ, ਹਰਿਆਣੇ, ਇੱਥੇ ਆਉਣ ਨੂੰ ਅਰਾਵਲੀ ਰੋਕਦੀ ਹੈਗੀ ਆ। ਤੁਹਾਨੂੰ ਉਹ ਤਾਂ ਮੈਂ ਦੱਸਾਂ, ਪੰਜਾਬ ਦਾ ਵੀ ਇੱਕ ਟਾਈਮ ਤੱਕ ਮਾਲਵੇ ਦਾ ਬਥੇਰਾ ਹਿੱਸਾ ਥਾਰ ਡੈਜ਼ਰਟ 'ਚ ਹੁੰਦਾ ਸੀਗਾ। ਪਰ ਜੀ, ਸਮਾਂ ਰਹਿੰਦਿਆਂ ਲੋਕਾਂ ਨੇ, ਕਿਉਂਕਿ ਉੱਥੇ ਨਹਿਰੀ ਪਾਣੀ ਵੀ ਪਹੁੰਚ ਗਿਆ ਸੀਗਾ, ਤੇ ਲੋਕਾਂ ਨੇ ਟਿੱਬੇ ਵੀ ਸਿੱਧੇ ਕਰ ਲਏ, ਪੱਧਰੇ ਕਰ ਲਏ। ਤੇ ਅੱਜ ਦੇ ਟਾਈਮ ਜਿੱਥੇ ਕਦੇ ਮਤਲਬ ਕੋਈ ਫਸਲ ਨਹੀਂ ਹੁੰਦੀ ਸੀ, ਕੰਡਾ ਵੀ ਨਹੀਂ ਖੜਾ ਹੁੰਦਾ ਸੀ, ਅੱਜ ਦੇ ਟਾਈਮ ਉੱਥੇ ਜੀਰੀ ਲੱਗ ਰਹੀ ਹੈ। ਤਾਂ ਇਹ ਇੱਕ ਮਤਲਬ ਉਹ ਵੀ ਹੈ। ਜੰਡ ਦੇ ਪੇੜ ਹੁੰਦੇ ਸੀਗੇ, ਜੰਡ ਸ਼ਾਇਦ ਮੈਨੂੰ ਲੱਗਦਾ ਗਾ ਕਿ ਜੇ ਪੰਜਾਬ ਦੇ ਨੌਜਵਾਨਾਂ ਨੂੰ, ਜੇ ਮੁੰਡੇ ਹੈਗੇ ਆ 20-20 ਸਾਲ ਦੇ, ਜੇ ਉਹਨਾਂ ਨੂੰ ਇਹ ਪੁੱਛ ਲਏ ਕਿ ਜੰਡ ਦਾ ਪੇੜ ਕਿਹੜਾ ਹੁੰਦਾ ਗਾ, ਉਹਨਾਂ ਨੂੰ ਪਤਾ ਵੀ ਨਾ ਹੋਵੇ। ਜੀ, ਫਰੀਦਕੋਟ, ਬਠਿੰਡਾ, ਅਬੋਹਰ, ਫਾਜ਼ਿਲਕਾ, ਇਹ ਜਿਹੜਾ ਇਲਾਕਾ ਸੀਗਾ, ਜਿਹੜੇ ਰਾਜਸਥਾਨ ਦੇ ਹਨੂਮਾਨਗੜ੍ਹ, ਗੰਗਾਨਗਰ, ਸਰਸੇ, ਸਾਡਾ ਹਰਿਆਣੇ ਦਾ ਸਰਸੇ ਵਾਲਾ ਇਲਾਕਾ, ਫਤਿਆਬਾਦ ਵਾਲਾ ਇਲਾਕਾ, ਇਹ ਸਾਰਾ ਥਾਰ ਡੈਜ਼ਰਟ ਦਾ ਹਿੱਸਾ ਹੀ ਹੁੰਦਾ ਸੀਗਾ। ਪਰ ਅੱਜ ਕੱਲ੍ਹ ਸਰਸੇ ਦੇ ਵਿੱਚ ਵੀ, ਹਨੂਮਾਨਗੜ੍ਹ ਦੇ ਵਿੱਚ ਵੀ, ਸੂਰਤਗੜ੍ਹ ਦੇ ਵਿੱਚ ਵੀ, ਗੰਗਾਨਗਰ ਦੇ ਵਿੱਚ ਵੀ ਜੀਰੀ ਜਿਹੜੇ ਆਪਣੇ ਕਿਸਾਨ ਹੈਗੇ ਆ, ਉਹ ਉਹਦੀਆਂ ਫਸਲਾਂ ਲੈ ਰਹੇ ਨੇ। ਤਾਂ ਖੈਰ, ਮਤਲਬ ਥਾਰ ਨੂੰ ਲੈ ਕੇ ਵੀ ਆਪਾਂ ਪਹਿਲਾਂ ਕਈ ਵਾਰ ਪਹਿਲਾਂ ਗੱਲ ਕਰ ਚੁੱਕੇ ਹਾਂ। ਥਾਰ ਤੇ ਵੀ ਖਤਰਾ ਮੰਡਰਾ ਰਿਹਾ ਗਾ, ਉੱਥੇ ਵੀ ਅਡਾਨੀ ਜ਼ਮੀਨਾਂ ਖਰੀਦ ਰਿਹਾ ਗਾ, ਤੇ ਸੋਲਰ ਪਲੇਟਾਂ ਲਾ ਰਿਹਾ, ਉੱਥੇ ਵੀ ਜਿਹੜੀ ਏਜੰਟ ਦੇ ਪੇੜ ਨੇ ਉਹਨਾਂ ਨੂੰ ਕੱਟਿਆ ਜਾ ਰਿਹਾ, ਉਹ ਸਾਰਾ ਕੁਝ ਹੈ। ਤੇ ਹੁਣ ਅਰਾਵਲੀ ਤੇ ਵੀ ਕਿਤੇ ਨਾ ਕਿਤੇ ਖਤਰਾ ਮੰਡਰਾ ਰਿਹਾ ਗਾ। ਦੋਵੇਂ ਥਾਵਾਂ ਤੇ ਉਸ ਹਿਸਾਬ ਨਾਲ ਮਾਸ ਪ੍ਰੋਟੈਸਟ ਤਾਂ ਮੈਨੂੰ ਲੱਗਦਾ ਗਾ ਕਿ ਨਹੀਂ ਬਿਲਡ ਹੋ ਪਾ ਰਹੇ। ਜੀ। ਇਹ ਬੜੀ ਹੈਰਾਨੀ ਦੀ ਗੱਲ ਹੈ ਤੇ ਦਿਲਚਸਪ ਗੱਲ ਵੀ ਹੈ ਕਿ ਕਿਵੇਂ ਇੱਕ ਖਾਸ ਘਰਾਣੇ ਨੂੰ ਫਾਇਦਾ ਪਹੁੰਚਾਉਣ ਦੇ ਲਈ ਕਿੱਥੇ ਤੱਕ ਸਰਕਾਰ ਜਾ ਸਕਦੀ ਹੈ, ਕੋਰਟਾਂ ਕਿੱਥੇ ਤੱਕ ਜਾ ਸਕਦੀਆਂ ਨੇ। ਅੱਗੇ ਚੱਲੀਏ ਤਾਂ ਉਧਰ ਪੰਜਾਬ ਦੇ ਵਿੱਚ ਇੱਕ ਸਾਬਕਾ ਆਈਜੀ ਨੇ ਖੁਦ ਨੂੰ ਗੋਲੀ ਮਾਰ ਲਈ ਹੈ, ਦੱਸਿਆ ਜਾ ਰਿਹਾ ਹੈ। ਹਾਲਤ ਖਾਲਸੀ ਨਾਜ਼ੁਕ ਬਣੀ ਹੋਈ ਹੈ। ਇਸ ਦਾ ਕਈ ਵੱਡੇ ਕਹਿ ਲਈਏ ਵੀ ਕੇਸਾਂ 'ਚ ਨਾਮ ਬੋਲਦਾ ਹੈ। ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਨਾਂ ਦੇ ਵਿੱਚ ਵੀ ਇਹਨਾਂ ਦਾ ਨਾਮ ਬੋਲਦਾ ਹੈ। ਕਿਉਂ ਇਹਨਾਂ ਨੇ ਗੋਲੀ ਮਾਰੀ, ਕੋਈ ਸਪਸ਼ਟ ਹੋਈ ਜੀ ਕਾਰਨ? ਦੇਖੋ, ਜਿਹੜੇ ਸਾਬਕਾ ਆਈਜੀ ਨੇ, ਅਮਰ ਸਿੰਘ ਚਹਿਲ, ਉਹਨਾਂ ਨੇ ਆਪਣੇ ਢਿੱਡ 'ਚ ਗੋਲੀ ਮਾਰੀ ਹੈ ਜੀ। ਉਸ ਤੋਂ ਬਾਅਦ ਜਦੋਂ ਗੋਲੀ ਮਾਰਨ ਤੋਂ ਬਾਅਦ ਉਹਨਾਂ ਦੇ ਜਿਹੜੇ ਸੁਰੱਖਿਆ ਕਰਮੀ ਸੀਗੇ, ਉਹਨਾਂ ਨੂੰ ਹਸਪਤਾਲ ਲੈ ਕੇ ਗਏ, ਪਟਿਆਲਾ ਦੇ ਪਾਰਕ ਹਸਪੀਟਲ 'ਚ, ਤੇ ਉੱਥੇ ਉਹਨਾਂ ਦੀ ਸਰਜਰੀ ਕੀਤੀ ਜਾ ਰਹੀ ਹੈ, ਤੇ ਕਿਹਾ ਜਾ ਰਿਹਾ ਹੈਗਾ ਕਿ ਉਹ ਹਜੇ ਖਤਰੇ ਤੋਂ ਬਾਹਰ ਨੇ। ਹਾਲਾਂਕਿ ਰਿਕਵਰੀ 'ਚ ਟਾਈਮ ਲੱਗੂਗਾ। ਤੇ ਜਿਹੜਾ ਅਮਰ ਸਿੰਘ ਚਾਹਲ ਹੈ, ਉਹਨੇ ਗੋਲੀ ਮਾਰਨ ਤੋਂ ਪਹਿਲਾਂ 12 ਪੇਜਾਂ ਦਾ ਸੁਸਾਈਡ ਨੋਟ ਲਿਖਿਆ ਹੈਗਾ, ਜਿਹਦੇ 'ਚ ਉਹਨਾਂ ਨੇ ਪੁਲਿਸ ਅਧਿਕਾਰੀਆਂ ਦੇ ਨਾਂ ਵੀ ਲਿਖੇ ਕਈ ਸਾਰੇ। ਇੱਕ 8 ਕਰੋੜ 10 ਲੱਖ ਰੁਪਏ ਦਾ ਆਨਲਾਈਨ ਫਰੋਡ ਦਾ ਵੀ ਜ਼ਿਕਰ ਕੀਤਾ ਹੈ। ਤੇ ਜੀ, ਉਹਨੇ ਇਹ ਵੀ ਜ਼ਿਕਰ ਕੀਤਾ ਕਿ ਕੁਝ ਲੋਕਾਂ ਨੇ ਸਾਡੇ ਪਰਿਵਾਰ ਤੋਂ ਪੈਸੇ ਉਧਾਰੇ ਲਏ ਸੀ, ਉਹ ਵੀ ਵਾਪਸ ਨਹੀਂ ਕੀਤੇ। ਤੇ ਅੱਗੇ ਉਹਨੇ ਲਿਖਿਆ ਗਾ ਕਿ ਮੇਰੇ ਪਰਿਵਾਰ ਵਾਲਿਆਂ ਨੂੰ ਸੁਰੱਖਿਆ ਵੀ ਦਿੱਤੀ ਜਾਵੇ। ਬੇਸਿਕਲੀ ਉਹਨੇ ਇਹ ਵੀ ਲਿਖਿਆ ਗਾ ਕਿ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਗੌਰਵ ਯਾਦਵ ਹੈਗੇ ਆ, ਉਹ ਇਸ ਸਾਰੇ ਮਾਮਲੇ ਦੀ ਸੀਬੀਆਈ ਜਾਂ ਐਸਆਈਟੀ ਤੋਂ ਜਾਂਚ ਕਰਾਉਣ। ਅਮਰ ਸਿੰਘ ਚਾਹਲ ਬੇਸਿਕਲੀ ਆਈਜੀ ਪਦ ਤੋਂ ਰਿਟਾਇਰ ਹੋਏ ਸੀ, ਪਟਿਆਲਾ 'ਚ ਰਹਿੰਦੇ ਹੈਗੇ ਆ। ਤੇ ਇਹ ਉਹ ਸਹੀ ਕਹਿ ਰਹੇ ਹੋ ਕਿ ਉਹਨਾਂ ਦਾ ਕਈ ਵੱਡੇ ਕੇਸਾਂ 'ਚ ਨਾਂ ਰਿਹਾ ਹੈਗਾ। ਉਹਨਾਂ ਦਾ ਦੇਖੋ, ਕਈ ਕਿਸਮ ਦੀਆਂ ਚੀਜ਼ਾਂ ਨੇ। ਇੱਕ ਤਾਂ ਵੈਲਥ ਇਕੁਇਟੀ ਐਡਵਾਈਜ਼ਰ ਹੁੰਦਾ ਗਾ, ਉਹ ਬਤਾ ਕੇ ਉਹਨਾਂ ਤੋਂ ਦੱਸ ਕੇ ਉਹਨਾਂ ਤੋਂ ਪੈਸੇ ਠੱਗੇ ਗਏ ਹੈਗੇ ਆ। ਦੂਜਾ, ਉਹਨਾਂ ਨੇ ਲੈਣ ਦੇਣ 'ਚ ਸਾਵਧਾਨੀ ਨਹੀਂ ਵਰਤੀ, ਬਥੇਰੀਆਂ ਥਾਵਾਂ ਤੇ ਉਹਨਾਂ ਨੇ ਉਧਾਰ ਦਿੱਤੇ ਹੋਏ ਸੀਗੇ, ਤੇ ਉਹਦੇ 'ਚ ਉਹ ਫਸੇ ਹੋਏ ਨੇ। ਤੇ ਜੀ, ਹੋਰ ਵੀ ਮਤਲਬ ਦੇਖੋ, ਪੈਸਾ ਇੰਨਾ ਹੁੰਦਾ ਹੈਗਾ ਆਈਪੀਐਸਾਂ ਕੋਲ। ਫਿਰ ਜੀ, ਇਹ ਜਿਹੜੇ ਚੀਜ਼ਾਂ ਲੱਭਦੇ ਨੇ, ਹੁਣ 8 ਕਰੋੜ 10 ਲੱਖ ਰੁਪਏ ਜਿਹੜਾ ਉਹਨਾਂ ਨੇ ਇਨਵੈਸਟ ਕੀਤਾ, ਇਕੁਇਟੀ ਜਿਹੜੇ ਵੀ, ਉਹ ਦੱਸੋ ਉਹ ਕਿੱਥੋਂ ਆਇਆ ਹੋਊਗਾ ਪੈਸਾ? ਐਡਾ ਪੈਸਾ ਕੋਈ ਕਿਸੇ ਨੂੰ ਥੋੜ੍ਹੀ ਨਾ ਦੇ ਦਿੰਦਾ। ਡਬਲ ਜਿਹੜੀ ਸਕੀਮਾਂ ਚੱਲਦੀਆਂ ਨੇ ਕਿ ਅਸੀਂ ਤੁਹਾਡੇ ਪੈਸੇ ਨੂੰ ਡਬਲ ਕਰ ਦਿਆਂਗੇ, ਉਹ ਚੱਕਰ ਹੈ ਜੀ। ਬਾਕੀ ਜੀ, ਸਹੀ ਕਹਿ ਰਹੇ ਹੋ, 2015 ਦਾ ਜਿਹੜਾ ਫਰੀਦਕੋਟ ਦੇ ਵਿੱਚ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਹੋਇਆ ਸੀ,
ਉਹਦੇ 'ਚ 2 ਮੌਤਾਂ ਹੋਈਆਂ ਸੀ। ਉਹ ਜਿਹੜੀ SIT ਨੇ ਚਾਰਜ ਸ਼ੀਟ ਦਾਖਲ ਕੀਤੀ ਸੀ, ਉਹਦੇ 'ਚ ਇਹਨਾਂ ਦਾ ਨਾਂ ਜੀ, ਵੀ ਸੀਗਾ ਤੇ ਉਹਦੇ 'ਚ ਇਹ ਵੀ ਰਹੇ ਹੈਗੇ ਆ। ਠੀਕ। ਇਸ ਤੋਂ ਅੱਗੇ ਆਪਾਂ ਜੇਕਰ ਚੱਲੀਏ ਤਾਂ ਸੋਨੀਆ ਗਾਂਧੀ ਹੁਣੀ ਇਸ ਗੱਲ ਤੇ ਬੋਲ ਰਹੇ ਨੇ, ਜਿਹੜਾ ਨਰੇਗਾ ਦਾ ਨਾਮ ਬਦਲਿਆ, ਵਿਕਸਿਤ ਭਾਰਤ ਜੋੜ ਦਿੱਤਾ ਹੈ ਇਸ ਦੇ ਨਾਲ। ਉਹ ਕਹਿੰਦੇ ਨੇ ਵੀ ਭਾਈ ਮੋਦੀ ਜਿਹੜਾ ਹੈ ਉਹ ਮਜ਼ਦੂਰਾਂ ਦੇ ਪੈਸੇ ਨੂੰ ਵਾਧਾ ਹੋਇਆ ਨਹੀਂ ਦੇਖਣਾ ਚਾਹੁੰਦਾ। ਵੈਸੇ ਤਾਂ ਮਜ਼ਦੂਰਾਂ ਨੂੰ ਖਾਣ ਦੇ ਲਾਲੇ ਪਏ ਹੁੰਦੇ ਨੇ। ਚਲੋ ਖੈਰ, ਜੋ ਵੀ ਇਹ ਕਹਿ ਰਹੇ ਨੇ, ਕਿਵੇਂ ਕਟਾਕਸ਼ ਕਰ ਰਹੇ ਨੇ ਤੇ ਕੀ ਹੁਣ ਇਸ ਦਾ ਤੋੜ ਕੋਈ ਵਿਰੋਧੀ ਧਿਰਾਂ ਲੱਭ ਰਹੀਆਂ ਨੇ, ਕੋਈ ਸੰਘਰਸ਼ ਉਲੀਕਿਆ ਜਾ ਰਿਹਾ ਹੈ? ਬੇਸਿਕਲੀ ਦੇਖੋ, ਸੋਨੀਆ ਗਾਂਧੀ ਨੇ ਦਾ ਹਿੰਦੂ 'ਚ ਇੱਕ ਆਰਟੀਕਲ ਲਿਖਿਆ ਸੀਗਾ ਅੰਗਰੇਜ਼ੀ 'ਚ, ਉਹਦੇ 'ਚ ਉਹਨਾਂ ਦੇ ਜਿਹੜਾ ਟਾਈਟਲ ਵੀ ਦਿੱਤਾ, ਉਹ ਦਿੱਤਾ ਦ ਬੁਲਡੋਜ਼ਰ ਇਹਦਾ ਦ ਬੁਲਡੋਜ਼ਰ ਡਿਮੋਲਿਸ਼ ਆਫ ਮਨਰੇਗਾ। ਉਹਦੇ 'ਚ ਉਹਨਾਂ ਨੇ 3-4 ਚੀਜ਼ਾਂ ਤੇ ਆਰਗੂਮੈਂਟ ਕੀਤੇ। ਇੱਕ ਤਾਂ ਉਹਨਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਜਿਹੜਾ ਪਿੰਡਾਂ ਦਾ ਸੁਪਨਾ ਸੀਗਾ ਸਰਵੋਦੈ ਵਾਲਾ, ਉਹਦੇ ਆਧਾਰ ਤੇ ਅਸੀਂ ਇਹ ਬਣਾਇਆ ਸੀਗਾ। ਦੂਜਾ ਉਹਨਾਂ ਨੇ ਕਿਹਾ ਕਿ ਅਸਲ 'ਚ ਇਹ ਮਜ਼ਦੂਰਾਂ ਨੂੰ ਇੱਕ ਭਰੋਸਾ ਦਿੰਦਾ ਸੀਗਾ ਕਿ ਤੁਹਾਨੂੰ ਪਿੰਡਾਂ 'ਚ ਰਹਿ ਕੇ ਵੀ ਘੱਟੋ-ਘੱਟ 100 ਦਿਨਾਂ ਦਾ ਕੰਮ ਤਾਂ ਮਿਲੂਗਾ ਹੀ, ਤੇ ਦਿਹਾੜੀ ਵੀ ਉਹਨਾਂ ਦੀ ਬਣ ਜਾਂਦੀ ਸੀ। ਬਾਕੀ ਉਹ ਹੋਰ ਥਾਵਾਂ ਤੇ ਵੀ ਕੰਮ ਕਰਕੇ ਗੁਜ਼ਾਰਾ ਕਰ ਸਕਦੇ ਸੀ, ਕਿ ਇੱਕ ਉਹਨਾਂ ਦੀ ਮਤਲਬ ਅਨਸਰਟੇਨਟੀ ਹੈ ਉਹਨੂੰ ਵਧਾਊਗਾ। ਦੂਜਾ ਉਹਨਾਂ ਨੇ ਇਹ ਕਿਹਾ ਕਿ ਬੇਸਿਕਲੀ ਜਿਹੜੇ ਮਨਰੇਗਾ ਦੀ ਸਫਲਤਾ ਇਹ ਸੀਗੀ ਉਹਨਾਂ ਦੇ ਮੁਤਾਬਕ ਕਿ ਜਿਹੜੇ ਭੂਮੀਹੀਨ ਮਜ਼ਦੂਰ ਨੇ, ਮਤਲਬ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ, ਗਰੀਬ, ਉਹਨਾਂ ਦੀ ਕਿਤੇ ਨਾ ਕਿਤੇ ਹਾਲਾਤਾਂ 'ਚ ਵੀ ਸੁਧਾਰ ਹੋਏ ਤੇ ਉਹਨਾਂ ਦੀ ਮਜ਼ਦੂਰੀ ਵੀ ਵਧੀ। ਮਤਲਬ ਉਹ ਵੱਧ ਕਮਾ ਸਕਦੇ ਸੀਗੇ। ਤੇ ਉਹਨਾਂ ਨੇ ਕਿਹਾ ਕਿ ਪਿਛਲੇ 10 ਆਖਰੀ 'ਚ ਉਹਨਾਂ ਨੇ ਲਿਖਿਆ ਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ 100 ਤੋਂ ਵਧਾ ਕੇ 125 ਦਿਨ ਮਨਰੇਗਾ ਦਾ ਰੋਜ਼ਗਾਰ ਦੇਵਾਂਗੇ, ਪਰ ਪਿਛਲੇ 10 ਸਾਲਾਂ 'ਚ ਇਹ 40-42 ਦਾ ਇਹਨਾਂ ਦਾ ਔਸਤ ਹੈ। 42 ਦਿਨ ਇਹ ਕੰਮ ਦਿੰਦੇ ਨੇ, ਉਸ ਤੋਂ ਵੱਧ ਦੇ ਹੀ ਨਹੀਂ ਰਹੇ। ਤਾਂ ਇਹ ਮਤਲਬ ਝੂਠੀ ਇਹ ਗੱਲ ਇਹ ਆਖ ਰਹੇ ਨੇ। ਉਹਨਾਂ ਨੇ ਮਤਲਬ ਇਹ ਵੀ ਆਖਿਆ ਕਿ ਕਿਸਾਨਾਂ ਤੋਂ ਜਦੋਂ ਤੋਂ 3 ਕਾਲੇ ਕਾਨੂੰਨ ਇਹ ਲੈ ਕੇ ਆਏ ਸੀ, ਉਸ ਤੋਂ ਬਾਅਦ ਫਿਰ ਇਹਨਾਂ ਨੇ MSP ਦਾ ਅਧਿਕਾਰ ਵੀ ਖੋਹ ਲਿਆ ਕਿਸਾਨਾਂ ਤੋਂ। ਤਾਂ ਉਹਦੇ ਕਰਕੇ ਕਿਤੇ ਨਾ ਕਿਤੇ ਜਿਹੜੀ ਨੈਸ਼ਨਲ ਫੂਡ ਸਿਕਿਉਰਿਟੀ ਹੈ ਦਾ ਕਾਨੂੰਨ ਹੈ, ਉਹ ਵੀ ਖਤਰੇ 'ਚ ਹੈਗਾ। ਮਤਲਬ ਇਹ ਨਹੀਂ ਕਿ ਸਿਰਫ ਮਨਰੇਗਾ ਤੇ ਅਟੈਕ ਕਰ ਰਹੇ ਨੇ, ਇਹ ਨੈਸ਼ਨਲ ਫੂਡ ਸਿਕਿਉਰਿਟੀ ਜਿਹੜਾ ਐਕਟ ਹੈ ਉਹਦੇ ਤੇ ਵੀ ਹਮਲਾ ਕਰ ਰਹੇ ਨੇ, ਕਿਉਂਕਿ ਕਿਸਾਨਾਂ ਦੇ ਫਸਲਾਂ ਨੂੰ MSP ਤਾਂ ਖਰੀਦ ਨਹੀਂ ਰਹੇ। ਤਾਂ ਇਹ ਹੈਗਾ ਗਰੀਬ, ਉਹ ਮਤਲਬ ਇਹ ਹੈ ਕਿ ਗਰੀਬਾਂ ਦੀ ਜਿਹੜੀ ਰੋਜ਼ੀ ਰੋਟੀ ਹੈ ਉਹਦੇ ਤੇ ਇਹਨਾਂ ਨੇ ਹਮਲਾ ਕੀਤਾ। ਇਹ ਸੋਨੀਆ ਗਾਂਧੀ ਦਾ ਮੇਨਲੀ ਇਸ ਆਰਟੀਕਲ 'ਚ ਆਰਗੂਮੈਂਟ ਸੀਗਾ। ਠੀਕ ਹੈ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਯੂਕਰੇਨੀ ਸੈਨਾ ਦੀ ਕੈਦ ਦੇ ਵਿੱਚ ਇੱਕ ਗੁਜਰਾਤ ਦਾ ਵਿਦਿਆਰਥੀ ਹੈ। ਇਹ ਵੀਡੀਓ ਸਾਹਮਣੇ ਆਈ ਹੈ ਜੀ, ਸੱਚੀ ਗੱਲ ਹੈ? ਹਾਂਜੀ, ਬੇਸਿਕਲੀ ਯੂਕਰੇਨੀ ਜਿਹੜੀ ਆਰਮੀ ਹੈ ਉਹਨੇ ਇੱਕ ਭਾਰਤ ਦੇ ਮੁੰਡੇ ਨੂੰ ਬੇਸਿਕਲੀ ਅਰੈਸਟ ਕਰ ਰੱਖਿਆ ਗਿਆ। ਉਹਦੀ ਇੱਕ ਵੀਡੀਓ ਉਹਨਾਂ ਨੇ ਜਾਰੀ ਕੀਤੀ ਹੈ। ਉਹਦੇ 'ਚ ਉਹ ਜਿਹੜਾ ਮੁੰਡਾ ਗਾ ਬੇਸਿਕਲੀ ਸਟੂਡੈਂਟ ਹੈ, ਮੁਹੰਮਦ ਹੁਸੈਨ ਉਹਦਾ ਨਾਂ ਹੈ, ਉਹ ਉਸ ਵੀਡੀਓ 'ਚ ਕਹਿੰਦਾ ਹੋਇਆ ਦਿਖਾਈ ਦੇ ਰਿਹਾ ਗਾ ਕਿ ਮੈਨੂੰ ਬੇਸਿਕਲੀ ਰਸ਼ੀਅਨ ਆਰਮੀ ਨੇ ਝੂਠੇ ਡਰਗ ਕੇਸ 'ਚ ਫਸਾ ਕੇ ਧੱਕੇ ਨਾਲ ਜਬਰਨ ਭਰਤੀ ਕਰ ਲਿਆ ਸੀ, ਤੇ ਹੁਣ ਮੈਨੂੰ ਫਿਰ ਯੁੱਧ 'ਚ ਭੇਜਤਾ ਸੀਗਾ। ਤੇ ਉਹਦੇ 'ਚ ਵੀਡੀਓ 'ਚ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਗਾ ਕਿ ਭਾਰਤੀਆਂ ਦੇ ਵਿੱਚ ਇਹ ਜਾਗਰੂਕਤਾ ਫੈਲਾਈ ਜਾਵੇ ਤੇ ਮੈਨੂੰ ਆਪਣੇ ਘਰ ਵਾਪਸ ਸੱਦਿਆ ਜਾਵੇ, ਮੇਰੀ ਮਾਂ ਮੇਰਾ ਇੰਤਜ਼ਾਰ ਕਰ ਰਹੀ ਹੈ। ਇਸ ਕਿਸਮ ਦੀ ਮਤਲਬ ਬੇਸਿਕਲੀ ਉਹਦੇ ਉਸ ਵੀਡੀਓ ਦੀ ਟੋਨ ਹੈਗੀ ਆ। ਮੋਰਬੀ ਦਾ ਰਹਿਣ ਵਾਲਾ ਗਾ, 2024 'ਚ ਰਸ਼ੀਆ 'ਚ ਪੜ੍ਹਨ ਗਿਆ ਸੀਗਾ, ਪਰ ਉਹ ਹੁਣ ਉਸ ਤੋਂ ਬਾਅਦ ਰਸ਼ੀਅਨ ਆਰਮੀ 'ਚ ਸ਼ਾਮਲ ਹੋ ਗਿਆ ਸੀ, ਤੇ ਹੁਣ ਯੂਕਰੇਨੀ ਸੈਨਾ ਨੇ ਉਸਨੂੰ ਅਰੈਸਟ ਕਰ ਰੱਖਿਆ ਗਾ। ਹੁਣ ਇਹਦੇ 'ਚ ਦਿੱਕਤ ਕੀ ਹੈ? ਦੇਖੋ, ਆਪਾਂ ਨੂੰ ਮਤਲਬ ਠੀਕ ਇਹ ਮੈਂ ਬੇਸਿਕਲੀ ਇਸ ਥਿਊਰੀ ਤੇ ਯਕੀਨ ਨਹੀਂ ਕਰ ਪਾ ਰਿਹਾ ਕਿ ਜਿਹੜੀ ਇੱਥੇ ਜਿਹੜੇ ਆਪਣੇ ਮੁੰਡੇ ਕਹਿ ਰਹੇ ਨੇ ਕਿ ਸਾਨੂੰ ਤਾਂ ਧੱਕੇ ਨਾਲ ਭਰਤੀ ਕਰ ਲਿਆ ਆਰਮੀ 'ਚ, ਤੇ ਸਾਨੂੰ ਯੁੱਧ 'ਚ ਭੇਜਤਾ। ਇਹ ਮੈਂ ਇਸ ਚੀਜ਼ ਤੇ ਯਕੀਨ ਨਹੀਂ ਕਰ ਪਾ ਰਿਹਾ, ਕਿਉਂਕਿ ਮੇਰੀ ਗੱਲ ਵੀ ਹੋ ਰਹੀ ਸੀ ਰਸ਼ੀਆ ਦੇ ਵਿੱਚ, ਮੇਰੇ ਵੀ ਕੰਟੈਕਟ ਨੇ। ਮੈਂ ਇੱਕ ਇੰਡੀਆ ਦੇ ਇੱਕ ਵੱਡੇ ਫਾਰਮਾਸਿਸਟ ਨੂੰ ਜਾਣਦਾ ਗਾ ਜਿਹਦਾ ਉੱਥੇ ਬਿਜ਼ਨਸ ਚੱਲਦਾ ਗਾ, ਤੇ ਉਹਦੇ ਨਾਲ ਮੇਰੀ ਗੱਲ ਹੋ ਰਹੀ ਸੀਗੀ ਕਿ ਕਿਵੇਂ ਬਈ ਇਹ ਕੀ ਚੱਕਰ ਚੱਲ ਰਿਹਾ ਗਾ, ਤੇ ਸਾਰੇ ਮੁੰਡੇ ਆਪਣੇ ਕਹਿ ਰਹੇ ਕਿ ਸਾਨੂੰ ਧੱਕੇ ਨਾਲ ਭਰਤੀ ਕਰ ਲਿਆ। ਕਹਿੰਦੇ ਯਾਰ ਇੱਥੇ ਇਹ ਕਿਹੜੀ ਪੜ੍ਹਾਈ ਪੜ੍ਹਨ ਆਉਂਦੇ ਨੇ, ਇਹ ਤਾਂ ਰੋਜ਼ਗਾਰ ਦੀ ਤਲਾਸ਼ ਵਾਸਤੇ ਹੀ ਆਉਂਦੇ ਨੇ। ਤੇ ਇੱਥੇ ਕਈਆਂ ਨੂੰ ਲੱਗਦਾ ਗਾ ਕਿ ਹਾਂ ਸਰਕਾਰੀ ਨੌਕਰੀ ਹੈ, ਕਰ ਲਓ ਜੁਆਇਨ, ਤੇ ਕਰ ਲੈਂਦੇ ਨੇ, ਬਾਅਦ 'ਚ ਫਿਰ ਰੋਂਦੇ ਨੇ। ਉਹ ਹੁਣ ਉੱਥੇ ਤਾਂ ਜੰਗ ਲੱਗੀ ਹੋਈ ਹੈ, ਜੰਗ ਦੇ ਦੌਰਾਨ ਕੋਈ ਆਰਮੀ 'ਚ ਜਾਊਗਾ ਤਾਂ ਫਿਰ ਉਹਨੂੰ ਤਾਂ ਅਗਲੇ ਜੰਗ 'ਚ ਭੇਜਣਗੇ ਹੀ। ਤਾਂ ਜੀ ਉਹ ਬਿਲਕੁਲ। ਗੱਲ ਉਹਨਾਂ ਨੇ ਆਖੀ। ਖੈਰ, ਇੱਕ ਤਾਂ ਇਹ ਹੈ ਕਿ ਹਾਂ, ਇਹ ਗੱਲ ਸਹੀ ਹੈ ਕਿ ਕਿਉਂਕਿ ਪੁਤਿਨ ਵੀ ਇੱਥੇ ਇੰਡੀਆ ਆ ਕੇ ਗਿਆ ਸੀਗਾ, ਤੇ ਘੱਟੋ ਘੱਟ ਨਰਿੰਦਰ ਮੋਦੀ ਨੂੰ ਇਹ ਤਾਂ ਕਹਿ ਹੀ ਦੇਣਾ ਚਾਹੀਦਾ ਕਿ ਜਿਹੜੇ ਸਾਡੇ ਮੁੰਡੇ ਫਸੇ ਹੋਏ ਨੇ ਤੁਹਾਡੇ ਜੰਗ 'ਚ, ਉਹਨਾਂ ਨੂੰ ਘੱਟੋ ਘੱਟ ਵਾਪਸ ਹੀ ਭੇਜ ਦਿਓ। ਪਰ ਉਸ ਕਿਸਮ ਦੀ ਕੋਈ ਗੱਲ ਨਿਕਲ ਕੇ ਤਾਂ ਆ ਨਹੀਂ ਰਹੀ। ਹਰਿਆਣੇ ਦੇ ਵੀ ਬਥੇਰੇ ਮੁੰਡੇ ਫਸੇ ਹੋਏ ਨੇ, ਤਕਰੀਬਨ 24 ਮੁੰਡੇ ਨੇ ਜਿਹੜੇ ਜੀ। ਫਸੇ ਹੋਏ ਨੇ। ਤਾਂ ਖੈਰ, ਇਹਨਾਂ ਬਾਰੇ ਹੁਣ ਉਸ ਹਿਸਾਬ ਨਾਲ ਗੱਲ ਤਾਂ ਹੋ ਨਹੀਂ ਰਹੀ। ਇਸ ਕਿਸਮ ਦੀਆਂ ਛੋਟੋ-ਛੋਟੋ ਵੀਡੀਓਜ਼ ਆਉਂਦੀਆਂ ਨੇ ਜਿਨ੍ਹਾਂ 'ਚ ਇਹ ਕਹਿੰਦੇ ਹੋਏ ਸੁਣਾਈ ਦਿੰਦੇ ਨੇ ਕਿ ਸਾਨੂੰ ਧੱਕੇ ਨਾਲ ਭਰਤੀ ਕਰ ਲਿਆ ਤੇ ਸਾਨੂੰ ਵਾਪਸ ਸੱਦੋ।
ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਏਅਰ ਇੰਡੀਆ ਦਾ ਇੱਕ ਪਲੇਨ ਹਵਾ ਦੇ ਵਿੱਚ ਹੀ ਉਸ ਸਮੇਂ ਲੋਕਾਂ ਦੀ ਜਾਨ ਖਤਰੇ 'ਚ ਪਾ ਦਿੰਦਾ ਹੈ, ਜਦੋਂ ਇੱਕ ਇੰਜਣ ਬੰਦ ਹੋ ਗਿਆ। ਉਸ ਤੋਂ ਬਾਅਦ ਦੂਸਰੇ ਇੰਜਣ ਦੇ ਸਹਾਰੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਇਹ ਜਹਾਜ਼ਾਂ ਦਾ ਅੱਜ-ਕੱਲ੍ਹ ਬੜਾ ਰੌਲਾ ਚੱਲ ਰਿਹਾ। ਹਾਂ, ਮੈਂ ਤਾਂ ਅੱਖੀਂ ਦੇਖ ਕੇ ਆਇਆ ਖੈਰ। ਦਿੱਲੀ ਤੋਂ ਬੰਬੇ ਜਾ ਰਿਹਾ ਸੀਗਾ ਏਅਰ ਇੰਡੀਆ ਬੋਇੰਗ 777 ਸੀਰੀਜ਼ ਵਾਲਾ, ਤੇ ਉਹਦੇ 'ਚ ਤਕਰੀਬਨ 350 335 ਲੋਕ ਸਵਾਰ ਸੀਗੇ ਜੀ। ਉਹਦਾ ਹਵਾ 'ਚ ਇੱਕ ਇੰਜਣ ਬੰਦ ਹੋ ਗਿਆ, ਦੂਜੇ ਇੰਜਣ ਰਾਹੀਂ 40 ਮਿੰਟ ਲੱਗੇ ਉਹਨੂੰ ਐਮਰਜੈਂਸੀ ਲੈਂਡਿੰਗ ਕਰਾਈ ਗਈ। ਤੇ ਜਦੋਂ ਉਹ ਲੈਂਡਿੰਗ ਕਰਾਈ ਗਈ ਉਦੋਂ ਮਤਲਬ ਜਿਹੜੇ ਪੈਨਿਕ ਦੀਆਂ ਵੀਡੀਓਜ਼ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਕਿਵੇਂ ਉਹ ਜਿਹੜੇ ਨਰਵਸ ਸੀਗੇ ਜਿਹੜੇ ਉਹਦੇ 'ਚ ਯਾਤਰੀ ਸੀਗੇ। ਖੈਰ ਇਹ ਜੀ। ਬੜਾ ਚੱਕਰ ਹੈ ਕਿ ਮਤਲਬ ਅੱਜ-ਕੱਲ੍ਹ ਇੰਡੀਆ ਦੇ ਜਿਹੜੇ ਏਅਰ ਸਰਵਿਸ ਹੈ, ਉਹਦੇ ਤੇ ਖਾਸੇ ਕੁਐਸਚਨ ਮਾਰਕ ਹੈਗੇ। ਕਦੇ ਉਹ ਡਿਲੇ ਵੀ ਹੋ ਰਹੀਆਂ ਨੇ, ਰੱਦ ਵੀ ਹੋ ਰਹੀਆਂ ਨੇ, ਤੇ ਇਸ ਕਿਸਮ ਦੀਆਂ ਦਿੱਕਤਾਂ ਵੀ ਆ ਰਹੀਆਂ ਨੇ, ਜਿਹਦੇ 'ਚ ਐਮਰਜੈਂਸੀ ਲੈਂਡਿੰਗਸ ਹੈਗੀਆਂ। ਉੱਧਰ ਕਹਿੰਦੇ ਵੀ ਗ੍ਰੇਡਡ ਰਿਸਪੌਂਸ ਐਕਸ਼ਨ ਪਲਾਨ ਦੇ ਬਾਅਦ ਵੀ ਜਿਹੜਾ ਐਕਸ਼ਨ ਪਲਾਨ 4 ਹੈ, ਇਹਦੇ ਬਾਅਦ ਵੀ ਪੋਲਿਊਸ਼ਨ ਤੇ ਕੋਈ ਕੰਟਰੋਲ ਨਹੀਂ ਹੋ ਰਿਹਾ। ਇਹ ਕੀ ਪਲਾਨ ਸੀ? ਇਹਦੇ ਤੇ ਪਹਿਲਾਂ ਮਾੜਾ ਜਿਹਾ ਚਾਨਣਾ ਪਾਇਓ ਤੇ ਫਿਰ ਦੱਸਿਓ ਵੀ ਪੋਲਿਊਸ਼ਨ ਹੁਣ ਕਿੱਦਾਂ ਰੁਕੂ? बेसिकली क्वालिटी फॉर एयर कमीशन फॉर एयर क्वालिटी मैनेजमेंट का एक बना पैनल बना रखा सरकारी डिपार्टमेंट है। ਉਹਨੇ ਗ੍ਰੈਫ 4 ਲਾਗੂ ਕੀਤਾ ਸੀਗਾ, ਤੇ ਉਸ ਦੇ ਬਾਵਜੂਦ ਜਿਹੜਾ AQI ਦਿੱਲੀ ਦੇ ਵਿੱਚ ਕਈ ਥਾਵਾਂ ਤੇ 400 ਤੋਂ ਵੱਧ ਹੈਗਾ, ਕਿਤੇ 370, ਕਿਸੇ 400, ਤੇ ਮਤਲਬ ਪੋਲਿਊਸ਼ਨ ਤਾਂ ਘੱਟ ਹੋ ਨਹੀਂ ਰਿਹਾ। ਉਹਦੇ 'ਚ ਮਤਲਬ ਇਹੀ ਹੈਗਾ ਕਿ ਜਿਹੜੇ ਐਮਸੀਡੀ ਹੈ ਉਹ ਵੀ ਪ੍ਰਦੂਸ਼ਣ ਫੈਲਾਣ ਵਾਲਿਆਂ ਤੇ ਕਾਰਵਾਈ ਤਾਂ ਕਰ ਰਹੀ ਹੈ, ਪਰ ਕੁਝ ਬਣ ਨਹੀਂ ਰਿਹਾ। ਮੈਨੂੰ ਲੱਗਦਾ ਹੈਗਾ ਕਿ ਜਦੋਂ ਤੱਕ ਦਿੱਲੀ ਦੇ ਵਿੱਚ ਘੱਟੋ ਘੱਟ 10 ਦਿਨਾਂ ਦਾ ਪਰਮਾਨੈਂਟ ਲੋਕਡਾਊਨ ਨਹੀਂ ਲਾਇਆ ਜਾਂਦਾ, ਜਿਹੜਾ ਕਰੋਨਾ ਦੇ ਵਿੱਚ ਲਾਇਆ ਗਿਆ ਸੀ ਉਸ ਕਿਸਮ ਦਾ, ਉਦੋਂ ਤੱਕ ਗੱਲ ਨਹੀਂ ਬਣਨੀ। ਹੁਣ ਤੁਸੀਂ ਕਹੋਗੇ ਕਿ ਜਿਹਨੇ ਰੋਜ਼ ਕਮਾ ਕੇ ਖਾਣਾਗਾ, ਮਜ਼ਦੂਰਾਂ ਦਾ ਕੀ ਬਣੂਗਾ ਜੀ, ਇਸ ਕਿਸਮ ਦੇ ਉਹਨਾਂ ਨੂੰ ਤੁਸੀਂ ਘੱਟੋ ਘੱਟ 10 ਦਿਨਾਂ ਦਾ ਰਾਸ਼ਨ ਦਿਓ, ਉਹਨਾਂ ਦੀ ਦਿਹਾੜੀਆਂ ਦਿਓ, ਤੇ ਜਿੰਨੇ ਵੀ ਉਹਨਾਂ ਦੇ ਐਮਪਲੋਇਰ ਨੇ, ਯਾਨੀ ਕਿ ਜਿਹੜੇ ਉਹਨਾਂ ਨੂੰ ਐਮਪਲੋਏ ਕੀਤਾ ਹੋਇਆ, ਉਹਨਾਂ ਨੂੰ ਕਹੋ ਕਿ ਤੁਸੀਂ ਇਸ ਟਾਈਮ ਜਿਹੜਾ ਜਿੰਨੇ ਦਿਨ ਲੋਕਡਾਊਨ ਹੋਊਗਾ ਉਦੋਂ ਉਹਨੂੰ ਉਹਨੇ ਦਿਨ ਦੀ ਤੁਸੀਂ ਦਿਹਾੜੀ ਇਹਨਾਂ ਦੀ ਨਹੀਂ ਕੱਟੋਗੇ। ਤਾਂ ਮਤਲਬ ਇਸ ਕਿਸਮ ਦਾ ਤੁਸੀਂ ਘੱਟੋ ਘੱਟ ਕੋਈ ਐਕਸ਼ਨ ਪਲਾਨ ਲੈ ਕੇ ਆਓ, ਉਸ ਤੋਂ ਬਾਅਦ ਹੀ ਦਿੱਲੀ ਸਾਹ ਲੈਣ ਜੋਗੀ ਹੋਊਗੀ, ਇਸ ਤੋਂ ਪਹਿਲਾਂ ਨਹੀਂ ਹੋਣ ਜਾ ਰਹੀ। ਮੀਂਹ ਪੈ ਨਹੀਂ ਰਿਹਾ, ਜੇ ਇਹਨਾਂ ਨੇ ਜਿਹੜੀ ਆਪਾਂ ਕਹਿ ਲਈਏ ਕਿ ਬਨੋਟੀ ਜਿਹੜਾ ਮੀਂਹ ਸੀਗਾ ਉਹ ਵੀ ਪਵਾਉਣ ਦੀ ਕੋਸ਼ਿਸ਼ ਕੀਤੀ, ਕ੍ਰਿਤਰਿਮ ਆਪਾਂ ਕਹੀਏ ਤਾਂ ਉਹ ਅਨਸਕਸੈਸਫੁਲ ਰਿਹਾ। ਧੱਕੇ ਨਾਲ ਜਿਹੜਾ ਮੀਂਹ ਪਵਾਉਣ ਦੀ ਕੋਸ਼ਿਸ਼ ਸੀਗੀ, ਇਹਨਾਂ IIT ਵਾਲਿਆਂ ਨੇ 4 ਜਹਾਜ਼ ਭੇੜਾਏ, ਤੇ ਕਈ ਘੰਟੇ ਕੋਸ਼ਿਸ਼ ਵੀ ਕੀਤੀ, ਬਣਿਆ ਕੱਖ ਨਹੀਂ, ਕਿਉਂਕਿ ਉਸ ਟਾਈਮ ਹਿਊਮਿਡਿਟੀ ਵੀ ਨਹੀਂ ਸੀਗੀ। ਤਾਂ ਉਹ ਜੀ। ਬੜਾ ਚੱਕਰ ਫਸਿਆ ਹੋਇਆ ਹੈਗਾ। ਉਹਦਾ ਇੱਕੋ ਮੈਨੂੰ ਲੱਗਦਾ ਗਾ ਇਲਾਜ ਹੈ ਕਿ ਤੁਸੀਂ ਕੰਪਲੀਟਲੀ 10 ਦਿਨਾਂ ਵਾਸਤੇ ਘੱਟੋ ਘੱਟ ਲੋਕਡਾਊਨ ਰੱਖੋ, ਤੇ ਜਿਹੜੀ ਐਮਰਜੈਂਸੀ ਸਰਵਿਸਿਜ਼ ਵੀ ਹੈ ਉਹਦੇ ਵਾਸਤੇ ਤੁਸੀਂ ਕਹਿ ਦਿਓ ਕਿ ਸਿਰਫ EVs ਹੀ ਅਲਾਉ ਕਰੋ, ਤੁਸੀਂ ਜਿਹੜੇ ਇਲੈਕਟ੍ਰਿਕ ਵਹੀਕਲਸ ਨੇ ਉਹਨਾਂ ਨੂੰ ਹੀ ਅਲਾਉ ਕਰੋ। ਮਤਲਬ ਡੀਜ਼ਲ ਦੀ, ਪੈਟਰੋਲ ਦੀ ਤਾਂ ਕੋਈ ਗੱਡੀ ਸਟਾਰਟ ਹੀ ਨਾ ਹੋਣ ਦਿਓ, ਕੋਈ ਇੰਡਸਟਰੀ ਜੀ। ਸਟਾਰਟ ਨਾ ਹੋਣ ਦਿਓ, ਕੋਈ ਕਿਸੇ ਕਿਸਮ ਦਾ ਕੰਸਟਰਕਸ਼ਨ ਵਰਕ ਨਾ ਚੱਲਣ ਦਿਓ। ਉਸ ਤੋਂ ਬਾਅਦ ਕੋਈ ਫਰਕ ਪਊਗਾ, ਉਸ ਤੋਂ ਪਹਿਲਾਂ ਤਾਂ ਨਹੀਂ ਮੈਨੂੰ ਲੱਗਦਾ ਗਾ ਕਿ ਉੱਥੇ ਫਰਕ ਪੈਣ ਵਾਲਾ। ਜੀ। ਉਧਰ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਕਹਿੰਦੇ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਤੇ ਅੱਜ ਇਲੈਕਟੋਰਲ ਰਿਫਾਰਮਸ ਤੇ ਪ੍ਰਸਤਾਵ ਤੇ ਹੰਗਾਮਾ ਹੋ ਗਿਆ। ਗੱਲ ਚੱਲਦੇ ਕਾਂਗਰਸ ਵਾਲੇ ਕਹਿੰਦੇ ਵੀ ਮੰਤਰੀ ਨੇ ਸਾਡੇ ਵਿਧਾਇਕਾਂ ਨੂੰ ਗਾਲ ਵੀ ਕੱਢੀ ਹੈ, ਇਹ ਤਾਂ ਕੰਮ ਜ਼ਿਆਦਾ ਚਰਚਾ 'ਚ ਆ ਗਿਆ, ਖੂੰਖਾਰ ਹੀ ਹੋ ਗਿਆ ਸੀ, ਕਹਿੰਦੇ ਬਿੱਲ ਤੱਕ ਚਲੇ ਗਏ। ਦੇਖੋ ਚੱਕਰ ਕੀ ਹੈ ਕਿ ਤੁਹਾਨੂੰ ਇੰਟਰਸਟਿੰਗ ਮੈਂ ਦੱਸ ਦਾਂਗਾ। ਹਰਿਆਣੇ ਦਾ ਨਾਂ ਲੈ ਕੇ ਰਾਹੁਲ ਗਾਂਧੀ ਨੇ ਵੋਟ ਚੋਰੀ ਦਾ ਆਰੋਪ ਲਾਇਆ ਸੀਗਾ, ਤੇ ਜਿਹੜਾ ਅਵਿਸ਼ਵਾਸ ਪ੍ਰਸਤਾਵ ਕੁਛ ਦਿਨ ਪਹਿਲਾਂ, 3 ਦਿਨ ਪਹਿਲਾਂ ਲੈ ਕੇ ਆਈ ਸੀਗੀ ਜਿਹੜੀ ਕਾਂਗਰਸ, ਤੇ ਉਹ ਵੀ ਕਿਤੇ ਨਾ ਕਿਤੇ ਇਸੇ ਮੁੱਦੇ ਤੇ ਲੈ ਕੇ ਆਈ ਸੀ। ਇਹਦੇ ਉਲਟ ਬੀਜੇਪੀ ਨੇ ਕੀ ਕੀਤਾ, ਬੀਜੇਪੀ ਨੇ ਬੇਸਿਕਲੀ ਹਾਊਸ ਤੇ ਚਰਚਾ ਰੱਖ ਲਈ ਇਲੈਕਟੋਰਲ ਰਿਫਾਰਮਸ ਤੇ ਕਿ ਹਾਂ ਠੀਕ ਹੈ, ਤੁਸੀਂ ਵੋਟ ਚੋਰੀ ਦਾ ਮੁੱਦਾ ਚੱਕ ਰਹੇ ਹੋ, ਪੂਰੇ ਮੁਲਕ 'ਚ ਜਾ ਕੇ ਹਰਿਆਣੇ ਦੀ ਸਰਕਾਰ ਨੂੰ ਬਦਨਾਮ ਕਰ ਰਹੇ ਹੋ, ਤਾਂ ਫਿਰ ਕਰੋ ਇਸ ਤੇ ਡਿਸਕਸ਼ਨ। ਤੇ ਉਹਦੇ 'ਚ ਫਿਰ ਇਹ ਜਿਹੜੇ ਅਪੋਜੀਸ਼ਨ ਵਾਲੇ ਹੈਗੇ ਆ, ਇਹ ਰੌਲਾ ਪਾਉਣ ਲੱਗੇ, ਤੇ ਬਾਅਦ 'ਚ ਫਿਰ ਇਹ ਵਾਕਆਊਟ ਕਰ ਗਏ। ਜਿਹੜੇ ਨਾਇਬ ਸੈਣੀ ਸੀਗੇ, ਨਾਇਬ ਸੈਣੀ ਦੇ ਮੰਤਰੀ ਮਹੀਪਾਲ ਡਾਂਡਾ ਵਗੈਰਾ, ਉਹ ਖਾਸੇ ਅਗਰੈਸਿਵ ਸੀਗੇ, ਤੇ ਉਹਨਾਂ ਨੇ ਮਤਲਬ ਖਾਸਾ ਸੁਣਾਇਆ ਕਾਂਗਰਸ ਵਾਲਿਆਂ ਨੂੰ। ਦੱਸੋ ਫਿਰ, ਦਿਓ ਆਰਗੂਮੈਂਟ ਦਿਓ, ਰੱਖੋ ਆਪਣੀ ਗੱਲ ਕਿ ਕਿਵੇਂ ਵੋਟਾਂ ਚੋਰੀਆਂ ਹੋਈਆਂ ਤੇ ਕੀ ਕਰ ਸਕਦੇ ਨੇ।
ਕਾਂਗਰਸ ਵਾਲਿਆਂ ਦਾ ਜਿਹੜੇ ਸੀਨੀਅਰ ਆਗੂ ਸੀਗੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਹ ਜਿਹੜਾ ਇਲੈਕਟੋਰਲ ਰਿਫਾਰਮ ਜਿਹੜਾ ਇਸ਼ੂ ਹੈਗਾ ਇਹ ਤਾਂ ਸੈਂਟਰ ਦਾ ਇਸ਼ੂ, ਅਸੀਂ ਤਾਂ ਇਹਦੇ ਤੇ ਡਿਬੇਟ ਵੀ ਨਹੀਂ ਕਰ ਸਕਦੇ। ਸਪੀਕਰ ਸਾਹਿਬ ਨੇ ਪਤਾ ਨਹੀਂ ਕਿਉਂ ਇਹਦੇ ਤੇ ਪਰਮਿਸ਼ਨ, ਠੀਕ ਹੈ ਨਹੀਂ ਹੈਗਾ, ਪਰ ਜੇ ਪਰਮਿਸ਼ਨ ਮਿਲ ਗਈ ਹੈ ਬੋਲਣ ਦੀ ਤਾਂ ਘੱਟੋ ਘੱਟ ਤੁਸੀਂ ਉਹਦੇ ਤੇ ਗੱਲ ਤਾਂ ਰੱਖੋ ਆਪਣੀ। ਤਾਂ ਇਹ ਜੀ ਕਾਂਗਰਸ ਵਾਲੇ ਵਾਕਆਊਟ ਹੀ ਕਰ ਗਏ ਜੀ। ਬਾਕੀ ਖਾਸੀ ਗਹਿਮਾ ਗਹਿਮੀ ਦੇਖਣ ਚ ਮਿਲੀ ਹੈਗੀ ਆ। ਤਾਂ ਮਤਲਬ ਇੱਕ ਵੋਟ ਚੋਰੀ ਇਸ਼ੂ ਲੋਕਾਂ ਚ ਲੈ ਕੇ ਜਾਣਾ ਇੱਕ ਅੱਡ ਚੀਜ਼ ਹੈ, ਉਹਨੂੰ ਪ੍ਰੂਵ ਕਰਨਾ ਤੇ ਉਹਦੇ ਤੇ ਫਿਰ ਖੜੇ ਰਹਿਣਾ, ਉਹਦੇ ਤੇ ਜੀ ਪਹਿਰਾ ਦੇਣਾ ਇੱਕ ਦੂਜੀ ਬਿਲਕੁਲ ਅੱਡ ਕਿਸਮ ਦੀ ਚੀਜ਼ ਹੈ। ਤਾਂ ਇਹ ਅੱਜ ਮੈਨੂੰ ਮਿਸਿੰਗ ਲੱਗੀ ਹਰਿਆਣਾ ਕਾਂਗਰਸ। ਜੀ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਆਰਐਸਐਸ ਮੁਖੀ ਮੋਹਨ ਭਾਗਵਤ ਹੋਣੀ ਲਿਵ ਇਨ ਰਿਲੇਸ਼ਨਸ਼ਿਪ ਤੇ ਬੋਲੇ ਨੇ, ਕੀ ਕਹਿੰਦੇ ਨੇ, ਉਹਨਾਂ ਦਾ ਕੀ ਟੇਕ ਹੈ ਇਸ ਤੇ? ਦੇਖੋ ਲਿਵ ਇਨ ਰਿਲੇਸ਼ਨਸ਼ਿਪਸ ਦੇ ਬਾਰੇ ਡਿਬੇਟ ਉਦੋਂ ਤੋਂ ਛਿੜੀ ਹੈ ਜਦੋਂ ਤੋਂ ਉੱਤਰਾਖੰਡ ਦੀ ਸਰਕਾਰ ਨੇ, ਧਾਮੀ ਸਰਕਾਰ ਨੇ ਕਿਹਾ ਕਿ ਜੇ ਕੋਈ ਕਪਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਿਹਾ ਹੈਗਾ ਤੇ ਉਹਦੀ ਜਾਣਕਾਰੀ ਤੁਸੀਂ ਪੁਲਿਸ ਸਟੇਸ਼ਨ 'ਚ ਦੋਗੇ ਤੇ 3 ਮਹੀਨਿਆਂ ਅੰਦਰ ਇੱਕ ਵਾਰ ਜ਼ਰੂਰ ਅਪਡੇਟ ਕਰੋਗੇ ਉਹਨਾਂ ਨੂੰ। ਇਸ ਕਿਸਮ ਦੇ ਜਦੋਂ ਉਹਨਾਂ ਨੇ ਪ੍ਰੋਵੀਜ਼ਨ ਕੀਤੇ, ਉਸ ਤੋਂ ਬਾਅਦ ਪੂਰੇ ਮੁਲਕ ਭਰ ਦੇ ਜਿਹੜੇ ਪ੍ਰੋਗਰੈਸਿਵ ਲੋਕ ਸੀਗੇ ਉਹ ਕਹਿਣ ਲੱਗੇ ਕਿ ਲਿਵ ਇਨ ਰਿਲੇਸ਼ਨਸ਼ਿਪ ਦਾ ਮਤਲਬ ਤਾਂ ਇਹ ਹੁੰਦਾਗਾ ਕਿ ਕੋਈ ਕਾਗਜ਼ੀ ਕਾਰਵਾਈ ਨਾ ਹੋਵੇ ਇੱਕ ਵਾਰ ਤੇ ਉਹ ਨਾ ਹੋਵੇ, ਜੇ ਪੁਲਿਸ ਨੂੰ ਦੱਸਣਾ ਹੀ ਪੈ ਗਿਆ ਫਿਰ ਤਾਂ ਵਿਆਹ ਹੀ ਨਹੀਂ ਕਰਾ ਲੈਣਗੇ ਅਗਲੇ। ਇਸ ਕਿਸਮ ਦਾ ਜਿਹੜਾ ਡਿਬੇਟ ਸੀਗਾ ਉਹ ਬਣਿਆ। ਉਸ ਤੇ ਫਿਰ ਆਰਐਸਐਸ ਨੇ ਸਟੈਂਡ ਲਿਆਗਾ। ਆਰਐਸਐਸ ਕਹਿ ਰਿਹਾ ਹੈਗਾ ਕਿ ਜਿਹੜਾ ਲਿਵ ਇਨ ਰਿਲੇਸ਼ਨਸ਼ਿਪ ਹੈਗਾ ਇਹ ਬੇਸਿਕਲੀ ਇਹ ਇਸ ਕਿਸਮ ਦੇ ਲੋਕ ਨੇ ਕਿ ਕਿਸੇ ਵੀ ਕਿਸਮ ਦੀ ਜ਼ਿੰਮੇਵਾਰੀ ਲੈਣ ਵਾਸਤੇ ਇਹ ਤਿਆਰ ਨਹੀਂ ਹੈ। ਕਿਆ ਵਿਆਹ ਦਾ ਮਤਲਬ ਵਿਆਹ ਸਿਰਫ ਸ਼ਾਰੀਰਿਕ ਸੰਤੁਸ਼ਟੀ ਵਾਸਤੇ ਨਹੀਂ ਹੁੰਦਾ, ਜੀ ਉਹਦਾ ਇੱਕ ਬਹੁਤ ਵੱਡਾ ਮਤਲਬ ਹੁੰਦਾ ਸਮਾਜ ਵਾਸਤੇ। ਤੇ ਜਿਹੜੇ ਵਿਆਹ ਦੀ ਉਮਰ ਹੈਗੀ ਉਹਨਾਂ ਨੇ 19 ਤੋਂ 25 ਦੱਸਿਆ। ਹਾਲਾਂਕਿ ਵਿਆਹ ਵਾਲੀ ਉਮਰ ਤੋਂ ਮੈਂ ਬਿਲਕੁਲ ਵੀ ਸਹਿਮਤ ਨਹੀਂ ਆ, ਸਹਿਮਤ ਤਾਂ ਉਹਨਾਂ ਦੀ ਦੂਜੀ ਗੱਲ ਤੋਂ ਵੀ ਨਹੀਂ ਆ। ਤਾਂ ਇੱਕ ਆਰਐਸਐਸ ਨੇ ਆਪਣੀ ਪੋਜੀਸ਼ਨ ਰੱਖੀ ਹੈਗੀ ਆ। ਦੇਖੋ ਲਿਬਰਲਸ ਜਿਹੜੇ ਹੈਗੇ ਆ ਉਹਦੇ ਚ ਇੱਕ ਦਿੱਕਤ ਤਾਂ ਹੈਗੀ ਆ, ਉਹਨਾਂ ਦੇ ਇੰਡੀਵਿਜੂਅਲਿਜ਼ਮ ਬਹੁਤ ਜ਼ਿਆਦਾ ਹੈਗਾ। ਉਹ ਜੀ ਕਿਸੇ ਵੀ ਕਿਸਮ ਦੀ ਜ਼ਿੰਮੇਵਾਰੀ ਜਿਹੜੀ ਕਿ ਟ੍ਰੈਡੀਸ਼ਨਲ ਸੁਸਾਇਟੀਜ਼ ਤੋਂ ਆ ਰਹੀ ਹੈਗੀ ਆ, ਚਾਹੇ ਪਿੰਡੂ ਸੁਸਾਇਟੀ ਤੋਂ ਆਵੇ ਜਾਂ ਫਿਰ ਕਿਸੇ ਕਾਸਟ ਗਰੁੱਪ ਤੋਂ ਆਵੇ ਜਾਂ ਕਿਸੇ ਰਿਲੀਜੀਅਸ ਗਰੁੱਪ ਤੋਂ ਆਵੇ, ਉਸ ਤੋਂ ਬਚਦੇ ਨੇ। ਉਹ ਸ਼ਹਿਰਾਂ 'ਚ ਜੀ ਸੈਟਲ ਹੋ ਗਏ, 1 ਬੈਡਰੂਮ ਲੈ ਲਿਆ, ਉਸ ਤੋਂ ਬਾਅਦ ਜੇ ਉਹਨਾਂ ਨੇ ਕੋਈ ਰਿਲੇਸ਼ਨ ਮੇਨਟੇਨ ਕਰਨੇ ਨੇ, ਕਈ ਵਾਰੀ ਤਾਂ ਉਹ ਮਲਟੀਪਲ ਰਿਲੇਸ਼ਨਸ ਦੇ ਵਿੱਚ ਹੁੰਦੇ ਨੇ, ਜਾਂ ਜੀ ਫਿਰ ਜੇ ਰਿਲੇਸ਼ਨ 'ਚ ਹੁੰਦੇ ਹੈਗੇ ਆ ਤਾਂ ਉਹ ਇਸ ਕਿਸਮ ਦੇ ਰਿਲੇਸ਼ਨ 'ਚ ਹੁੰਦੇ ਹੈਗੇ ਆ ਜਿਹਦੇ 'ਚ ਕੋਈ ਲਾਇਬਿਲਿਟੀ ਨਾ ਹੋਵੇ। ਮਤਲਬ ਜਦੋਂ ਹੂੰ ਮਨ ਕੀਤਾ ਐਗਜ਼ਿਟ ਹੋ ਕੇ ਨਿਕਲ ਗਏ। ਤਾਂ ਉਹ ਜੀ ਇੱਕ ਮਤਲਬ ਖਤਰਨਾਕ ਵੀ ਹੈ ਕਈ ਸੈਂਸ 'ਚ, ਮਤਲਬ ਤੇ ਉਹਦੇ 'ਚ ਕਈ ਸਾਰੇ ਕੁਐਸਚਨ ਵੀ ਹੈਗੇ ਆ। ਵੈਸਟਰਨ ਵਰਲਡ ਦੇਖੋ, ਵੈਸਟਰਨ ਵਰਲਡ ਵੀ ਇੰਨਾ ਓਪਨ ਨਹੀਂ ਹੈ ਜਿੰਨਾ ਮਤਲਬ ਇੰਡੀਆ ਦੇ ਵਿੱਚ ਪ੍ਰਸਤੁਤ ਕਰ ਦਿੱਤਾ ਜਾਂਦਾ ਹੈਗਾ। ਤਾਂ ਇੱਕ ਕਿਸੇ ਕਿਸਮ ਦੀ ਇੱਕ ਸੋਸ਼ਲ ਜਿਹੜਾ ਆਪਾਂ ਕਹਿ ਲਈਏ ਕਿ ਕੰਟਰੈਕਟ ਬਹੁਤ ਜ਼ਰੂਰੀ ਹੁੰਦਾ ਹੈਗਾ। ਜੀ ਹਾਲਾਂਕਿ ਜਿਹੜਾ ਇਹ ਹੈਗਾ ਕਿ ਬਈ ਲਿਵ ਇਨ ਰਿਲੇਸ਼ਨਸ਼ਿਪ ਵਾਲੇ ਕਪਲਸ ਨੂੰ ਹਰ 3 ਮਹੀਨੇ ਬਾਅਦ ਜਾ ਕੇ ਪੁਲਿਸ ਨੂੰ ਦੱਸਣਾ ਪਊਗਾ, ਇਹਦੇ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਆ। ਹਾਂ, ਪਰ ਮੈਂ ਇਸ ਚੀਜ਼ ਦੇ ਅਗੇਂਸਟ ਹਾਂ ਕਿ ਕੋਈ ਵੀ ਲਿਵ ਇਨ ਰਿਲੇਸ਼ਨਸ਼ਿਪ ਜੇ ਉਹ ਸੀਕ੍ਰੇਟ ਹੈਗਾ ਉਹਦੇ ਮੈਂ ਉਲਟਾ ਸੀਕ੍ਰੇਟ, ਜੇ ਕੋਈ ਵੀ ਲਿਵ ਇਨ ਰਿਲੇਸ਼ਨਸ਼ਿਪ ਜੇ ਸੀਕ੍ਰੇਟ ਹੁੰਦਾਗਾ ਉਹਦੇ 'ਚ ਦਿੱਕਤ ਇਹ ਹੈ। ਦਿੱਕਤ ਇੱਕ ਹੈ ਕਿ ਉਹਦੇ 'ਚ ਔਰਤ ਦਾ ਜਿਹੜਾ ਆਪਾਂ ਕਹਿ ਲਈਏ ਕਿ ਉਹਦੇ ਨਾਲ ਜਿਹੜਾ ਆਪਾਂ ਕਹਿ ਲਈਏ ਕਿ ਉਹਦਾ ਜਿਹੜਾ ਆਪਾਂ ਕੀ ਕਵਾਂਗੇ, ਔਰਤਾਂ ਨਾਲ ਧੱਕੇ ਹੋਣ ਦੀ ਜਿਹੜੀ ਗੁੰਜਾਇਸ਼ ਹੈ ਉਹ ਸੀਕ੍ਰੇਟ ਜੀ ਰਿਲੇਸ਼ਨਸ ਦੇ ਵਿੱਚ ਜ਼ਿਆਦਾ ਹੁੰਦੀ ਹੈ। ਜਿਹੜੇ ਇਸ ਕਿਸਮ ਦੇ ਕੇਸ ਆਉਂਦੇ ਨੇ ਕਿ ਵਿਆਹ ਦਾ ਝਾਂਸਾ ਦੇ ਕੇ ਰੇਪ ਕੀਤਾ, ਉਹ ਇਸ ਕਿਸਮ ਦੇ ਹੀ ਕੇਸ ਹੁੰਦੇ ਨੇ। ਤਾਂ ਮੈਨੂੰ ਲੱਗਦਾ ਹੈਗਾ ਜੀ ਕਿ ਜੀ ਜੇ ਤੁਸੀਂ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਵੀ ਰਹਿ ਰਹੇ ਹੋ ਤਾਂ ਘੱਟੋ ਘੱਟ ਤੁਹਾਡੇ 4 ਦੋਸਤਾਂ ਨੂੰ ਦੱਸ ਕੇ ਤੁਸੀਂ ਰਹੋ। ਤੁਹਾਡੇ ਆਲੇ ਦੁਆਲੇ ਜਿਹੜੀ ਸੋਸ਼ਲ ਕੈਪੀਟਲ ਉਹਨੂੰ ਪਤਾ ਹੋਵੇ ਕਿ ਬਈ ਇਹ 2 ਬੰਦੇ ਨੇ, ਇਹ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਹੈ, ਤਾਂ ਕਿ ਕੱਲ ਨੂੰ ਉਹਨਾਂ ਦੋਵਾਂ ਦੇ ਵਿਚਕਾਰ ਕੋਈ ਵਿਵਾਦ ਹੋਵੇ ਤਾਂ ਘੱਟੋ ਘੱਟ ਉਹ ਸੋਸ਼ਲੀ ਗਵਾਹੀਆਂ ਦੇਣ ਜੋਗੇ ਤਾਂ ਹੋ ਜਾਣ। ਹੁਣ ਕੋਈ ਤੁਸੀਂ ਕਿਸੇ ਨੂੰ ਦੱਸੋਗੇ ਹੀ ਨਹੀਂ ਕਿ ਤੁਸੀਂ ਕਿਵੇਂ ਰਹਿ ਰਹੇ ਹੋ, ਬਾਅਦ 'ਚ ਫਿਰ ਤੁਸੀਂ ਇੱਕੋ ਲੱਖ ਤੇ ਕਹਿੰਦੇ ਹੋ ਕਿ ਮੈਂ ਤਾਂ ਇਹਦੇ ਨਾਲ ਰਹਿ ਰਿਹਾ ਸੀਗਾ ਤੇ ਇਹਨੇ ਮੇਰੇ ਨਾਲ ਇਹ ਕਰ ਦਿੱਤਾ, ਤਾਂ ਫਿਰ ਲੋਕ ਕਿਵੇਂ ਉਹਦੀ ਮਤਲਬ ਉਹਦੇ 'ਚ ਕਿਵੇਂ ਸਹਾਰਾ ਬਣਨਗੇ, ਕਿਵੇਂ ਮਦਦ ਕਰ ਸਕਦੇ ਹੈਗੇ ਆ। ਤਾਂ ਮਤਲਬ ਜੀ ਪਲੱਸ ਦੀ ਜਾਂ ਸਟੇਟ ਦੀ ਇੰਟਰਵੈਂਸ਼ਨ ਦੇ ਮੈਂ ਉਲਟਾ, ਪਰ ਮੈਂ ਸੀਕ੍ਰੇਟ ਰਿਲੇਸ਼ਨ ਦੇ ਵੀ ਉਲਟਾ ਮੈਂ ਮੰਨਦਾਗਾ ਕਿ ਘੱਟੋ ਘੱਟ ਤੁਸੀਂ ਆਪਣੇ ਆਲੇ ਦੁਆਲੇ ਦੇ ਦੋਸਤਾਂ ਨੂੰ ਜਾਂ ਪਰਿਵਾਰ ਨੂੰ ਦੱਸ ਦੋ ਤਾਂ ਬਹੁਤ ਬਿਹਤਰ ਹੈ, ਪਰ ਘੱਟੋ ਘੱਟ ਜੀ ਆਪਣੇ ਦੋਸਤਾਂ ਨੂੰ ਜ਼ਰੂਰ ਦੱਸ ਕੇ ਲਿਵ ਇਨ ਰਿਲੇਸ਼ਨਸ਼ਿਪ 'ਚ ਰਹੋ। ਆਰਐਸਐਸ ਦੀ ਬਹੁਤ ਕਲੀਅਰ ਪੋਜੀਸ਼ਨ ਹੈ ਕਿ ਵਿਆਹ ਹੋਣਾ ਚਾਹੀਦਾ, ਓਪਨ ਲਿਵ ਇਨ ਰਿਲੇਸ਼ਨਸ਼ਿਪ ਦੀ ਕੋਈ ਥਾਂ ਨਹੀਂ ਹੈਗੀ ਆ। ਤੇ ਉਹਨੇ ਆਈਡੀਅਲ ਏਜ ਵੀ ਦੱਸਦੀ ਹੈ 19 ਤੋਂ ਲੈ ਕੇ 25 ਤੱਕ ਵਿਆਹ ਕਰ ਦਿਓ ਬੱਚਿਆਂ ਦੇ। ਜੀ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਸੰਗੀਤਕ ਜਗਤ ਦੇ ਵਿੱਚ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਹੈ, ਪੂਰਨ ਸ਼ਾਹ ਕੋਟੀ ਨਹੀਂ ਰਹੇ। ਹਾਂਜੀ, ਮਾਸਟਰ ਸਲੀਮ ਦੇ ਜਿਹੜੇ ਫਾਦਰ ਸਾਹਿਬ ਸੀ ਪੂਰਨ ਸ਼ਾਹ ਕੋਟੀ, ਉਹ 72 ਸਾਲ ਦੀ ਉਮਰ 'ਚ ਅੱਜ ਚੜ੍ਹਾਈ ਕਰ ਗਏ ਹੈਗੇ ਆ।
ਤੇ ਉਹ ਸ਼ਾਹਕੋਟੀ ਸੀਗੇ। ਉਹ ਬੇਸਿਕਲੀ ਉਹਨਾਂ ਦੇ 2 ਪੁੱਤਰ ਹੈਗੇ ਆ ਤੇ ਦੋਵੇਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹੈਗੇ ਆ। ਪੂਰਨ ਸ਼ਾਹਕੋਟੀ ਬੇਸਿਕਲੀ ਹੰਸਰਾਜ ਹੰਸ, ਜਸਬੀਰ ਜੱਸੀ, ਬੱਬੂ ਮਾਨ ਔਰ ਕਈ ਸਾਰੇ ਜਿਹੜੇ ਸਿੰਗਰ ਹੈਗੇ ਆ, ਉਹਨਾਂ ਨੇ ਮਿਊਜ਼ਿਕ ਸਿਖਾਇਆ ਗਾ। ਉਹਨਾਂ ਦੇ ਗੁਰੂ ਰਹੇ ਨੇ, ਉਸਤਾਦ ਰਹੇ ਨੇ। ਤੇ ਅੱਜ ਉਹਨਾਂ ਦੀ ਜਿਹੜੀ ਡੈਥ ਹੋਈ ਹੈ, ਉਸ ਤੋਂ ਬਾਅਦ ਬਥੇਰੇ ਜਿਹੜੇ ਸਿੰਗਰ ਵਗੈਰਾ ਉਹਨਾਂ ਦੇ ਘਰ ਪਹੁੰਚੇ ਸੀਗੇ। ਜਲੰਧਰ ਉਹ ਰਹਿੰਦੇ ਸੀਗੇ ਤੇ ਜਲੰਧਰ ਦੇ ਵਿੱਚ ਈਵਨ ਹੰਸਰਾਜ ਹੰਸ ਜਾਂ ਹੋਰ ਜਿਹੜੇ ਵੱਡੇ ਸਿੰਗਰ ਹੈਗੇ ਆ, ਉਹ ਵੀ ਪਹੁੰਚੇ ਹੋਏ ਸੀ। ਪੂਰਨ ਜੀ ਸ਼ਾਹਕੋਟੀ ਮਤਲਬ ਕਾਫੀ ਸਮਾਂ ਤੋਂ ਬਿਮਾਰ ਵੀ ਸੀਗੇ। ਦਵਾਈਆਂ ਉਹਨਾਂ ਦੀਆਂ ਚੱਲ ਰਹੀਆਂ ਸੀ, ਪਰ ਹੁਣ ਅੱਜ ਉਹਨਾਂ ਦੀ ਡੈਥ ਹੋਈ ਹੈ ਜੀ। ਤੇ ਸ਼ਾਹਕੋਟ ਸ਼ਹਿਰ ਜੀ 'ਚ ਦਾ ਨਾਂ ਉਹਨਾਂ ਨੇ ਮਤਲਬ ਪੂਰੀ ਸ਼ਾਹਕੋਟ ਸ਼ਹਿਰ ਦਾ ਨਾਂ ਪੂਰੇ ਦੁਨੀਆ 'ਚ ਉਹਨਾਂ ਨੇ ਉਜਾਗਰ ਕੀਤਾ ਸੀਗਾ। ਤੇ ਪਿਛਲੇ ਆਪਾਂ ਕਹਿ ਲਈਏ ਕਿ ਕੁਝ ਦਿਨਾਂ ਅੰਦਰ ਜੇ ਮੈਂ ਠੀਕ ਢੰਗ ਨਾਲ ਮੇਰੇ ਜੇ ਯਾਦ ਹੋਵੇ ਤਾਂ ਜਸਵਿੰਦਰ ਭੱਲਾ ਹੋ ਗਿਆ, ਰਾਜਵਿੰਦਰ ਜਵੰਦਾ, ਚਰਨਜੀਤ ਸਿੰਘ ਆਹੂਜਾ, ਹਰਮਨ ਸਿੱਧੂ, ਗੁਰਮੀਤ ਸਿੰਘ ਮਾਨ ਤੇ ਅੱਜ ਫਿਰ ਉਸਤਾਦ ਪੂਰਨ ਸ਼ਾਹਕੋਟੀ ਦਾ ਮਤਲਬ 2025 ਜਾਂਦੇ ਇਹ 6-7 ਕਲਾਕਾਰ ਜਿਹੜੇ ਮੇਰੇ ਮਤਲਬ ਦਿਮਾਗ 'ਚ ਚੇਤੇ ਆ ਰਹੇ ਨੇ, ਉਹਨਾਂ ਦੀ 3-4 ਮਹੀਨਿਆਂ ਅੰਦਰ ਹੀ ਡੈਥ ਹੋਈ ਹੈ ਜੀ। ਜੀ ਆਖਰੀ ਖਬਰ ਵੱਲ ਵਧੀਏ। ਉਧਰ ਇੱਕ ਸਿੱਖ ਨੌਜਵਾਨ ਨੂੰ ਐਗਜ਼ਾਮ 'ਚ ਬੈਠਣ ਤੋਂ ਰੋਕਿਆ ਗਿਆ, ਐਗਜ਼ਾਮ ਨਹੀਂ ਦੇਣ ਦਿੱਤਾ ਗਿਆ, ਅਜਿਹਾ ਕਿਉਂ? ਇਹ ਹੁਸ਼ਿਆਰਪੁਰ ਦੀ ਖਬਰ ਹੈ ਜੀ। ਉੱਥੇ ਇੱਕ ਸਿੱਖ ਨੌਜਵਾਨ ਨੇ ਕੜਾ ਤੇ ਕਿਰਪਾਨ ਸ੍ਰੀ ਸਾਹਿਬ ਪਾਈ ਹੋਈ ਸੀ ਤੇ ਉਹਦੀ ਫਿਰ ਪ੍ਰੀਖਿਆ 'ਚ ਐਂਟਰੀ ਨਹੀਂ ਹੋਣ ਦਿੱਤੀ ਗਈ। ਤੇ ਉਸ ਤੋਂ ਬਾਅਦ ਜਦੋਂ ਉਹ ਮੁੰਡੇ ਦੇ ਜਿਹੜੇ ਪੇਰੈਂਟਸ ਸੀਗੇ, ਉਹ ਵਿਰੋਧ ਕਰਨ ਬਾਅਦ ਪਹੁੰਚੇ ਤੇ ਪੁਲਿਸ ਨੂੰ ਵੀ ਸੱਦਿਆ। ਉਸ ਤੋਂ ਬਾਅਦ ਫਿਰ ਮਤਲਬ ਜਿਹੜਾ ਪ੍ਰਾਈਵੇਟ ਸਕੂਲ ਵਾਲਾ ਸੀਗਾ, ਜਿੱਥੇ ਐਗਜ਼ਾਮ ਹੋ ਰਿਹਾ ਸੀਗਾ, ਉਹਨੇ ਆਪਣੀ ਗਲਤੀ ਮੰਨੀ ਹੈਗੀ ਆ। ਤੇ ਇਹਦੇ 'ਚ ਉਹਨੇ ਮਤਲਬ ਸੰਗਤ ਸਾਹਮਣੇ ਵੀ ਗਲਤੀ ਮੰਨੀ ਹੈ। ਤੇ ਜਿਹੜਾ ਉਹਨਾਂ ਨੇ ਇੱਕ ਪ੍ਰੋਟੋਕਾਲ ਬਣਾ ਰੱਖਿਆ ਸੀਗਾ ਕਿ ਕੜਾ ਤਾਰਨਾ ਬੇਸਿਕਲੀ ਕਿ ਇਹ ਐਗਜ਼ਾਮ ਦੇਣ ਦੀ ਸ਼ਰਤ ਹੈ। ਤੇ ਉਹਦੇ ਤੇ ਬਾਅਦ ਅੱਛਾ 'ਚ ਉੱਥੇ ਸਿੱਖ ਸੰਗਤਾਂ ਨੇ ਉਹਦੇ ਤੇ ਰੌਲਾ ਪਾਇਆ, ਤਾਂ ਫਿਰ ਉਹਨਾਂ ਨੇ ਮੰਨ ਲਿਆ ਗਿਆ ਕਿ ਸਾਡੇ ਤੋਂ ਗਲਤੀ ਹੋਈ ਹੈ, ਤਾਂ ਅੱਗੇ ਅਸੀਂ ਇਸ ਕਿਸਮ ਨਾਲ ਨਹੀਂ ਰੋਕਾਂਗੇ। ਇਹ ਬੜਾ ਮਤਲਬ ਚੱਕਰ ਹੈ। ਕਈ ਵਾਰ ਆਪਾਂ ਦੇਖਦੇ ਹਾਂ ਕਿ ਅਜੀਬ ਹੀ ਕਿਸਮ ਦੇ ਜਿਹੜੇ ਪ੍ਰੋਟੋਕਾਲ ਬਣਾ ਲੈਂਦੇ ਨੇ। ਕਦੇ ਮੁਸਲਮਾਨ ਕੁੜੀਆਂ ਦੇ ਹਿਜਾਬ ਤੇ ਇਹਨਾਂ ਨੂੰ ਦਿੱਕਤ ਆ ਜਾਂਦੀ ਹੈ, ਕਦੇ ਸਿੱਖਾਂ ਦੇ ਕੜੇ ਤੇ ਜਾਂ ਕਿਰਪਾਨ ਤੇ ਇਹ ਰੌਲਾ ਪਾ ਲੈਂਦੇ ਨੇ। ਖੈਰ ਜੀ ਉੱਥੋਂ ਦੀ ਸਿੱਖ ਸੰਗਤ ਨੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਮਝਾਤਾ ਹੈਗਾ। ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ ਜੀ ਸਮਾਪਤ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।